ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਇੰਡਸ ਟੀਵੀ ਆਸਟ੍ਰੇਲੀਆ। ਮੈਂ ਦੇਵ ਸਿੱਧੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹੱਲ। ਤੇ ਦੋਸਤੋ, ਤੁਸੀਂ ਜਾਣਦੇ ਹੋ ਕਿ ਇਹ ਪ੍ਰੋਗਰਾਮ ਅਸੀਂ ਹਰ ਬੁੱਧਵਾਰ ਹਰ ਐਤਵਾਰ ਸ਼ਾਮਾਂ ਨੂੰ 7 ਵਜੇ ਬਿਲਕੁਲ ਲਾਈਵ ਲੈ ਕੇ ਆਉਂਦੇ ਹਾਂ। ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਉਹੀ ਗੱਲਾਂ ਬਾਤਾਂ ਜੋ ਪਿਛਲੇ ਦਿਨਾਂ ਤੋਂ ਕਿਸਾਨਾਂ ਦੇ ਆਲੇ ਦੁਆਲੇ, ਜੋ ਦਿੱਲੀ ਦੇ ਆਲੇ ਦੁਆਲੇ ਜੋ ਕੁਛ ਘਟ ਵਾਪਰ ਰਿਹਾ ਉਹਦੇ ਤੇ ਗੱਲਾਂ ਬਾਤਾਂ ਹੋਣਗੀਆਂ। ਅਤੇ ਤੁਸੀਂ ਵੀ ਆਪਣੇ ਸਵਾਲਾਂ ਨਾਲ, ਆਪਣੀਆਂ ਟਿੱਪਣੀਆਂ ਨਾਲ ਇਸ ਪ੍ਰੋਗਰਾਮ 'ਚ ਸ਼ਿਰਕਤ ਕਰ ਸਕਦੇ ਹੋ। ਪਰ ਉਸ ਤੋਂ ਪਹਿਲਾਂ ਉਹ ਸਵਾਗਤ ਕਰੀਏ ਦਲਜੀਤ ਸਿੰਘ ਹੋਣਾ ਦਾ, ਫਿਰ ਕਰਦੇ ਹਾਂ ਵੀ ਗੱਲਬਾਤ। ਦਲਜੀਤ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ ਦੇਵ ਸਿੱਧੂ ਸਾਹਿਬ, ਤੇ ਸਤਿ ਸ਼੍ਰੀ ਅਕਾਲ ਸਾਰੇ ਇੰਡਸ ਟੀਵੀ ਦੇਖ ਰਹੇ ਦਰਸ਼ਕਾਂ ਨੂੰ। ਤੇ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਖੁਸ਼ ਹੋਵੋਗੇ। ਹੋਰ ਸੁਣਾਓ ਦਲਜੀਤ ਜੀ, ਕੀ ਹਾਲ ਨੇ? ਬਹੁਤ ਵਧੀਆ ਜੀ। ਤੇ ਪਿਛਲੇ ਵੀਕ ਨਾਲੋਂ ਕੁਛ ਠੀਕ ਆ ਜੀ। ਤੇ ਦਲਜੀਤ ਜੀ, ਉੱਧਰ ਜਾਣ ਤੋਂ ਪਹਿਲਾਂ ਇੱਕ ਆਪਾਂ ਛੋਟੀ ਜਿਹੀ ਖਬਰ ਦੇ ਦਈਏ ਕਿ ਪਰਥ ਦੇ ਵਿੱਚ ਲੋਕਡਾਊਨ 5 ਦਿਨਾਂ ਦਾ ਕਰੋਨਾ ਵਾਇਰਸ ਨੂੰ ਲੈ ਕੇ ਲਾ ਦਿੱਤਾ ਗਿਆ ਆ। ਉਹਦੇ ਵਿੱਚ ਇੱਕ ਆਊਟਬ੍ਰੇਕ ਹੋਈ ਹੈ ਕਰੋਨਾ ਵਾਇਰਸ ਦੀ ਪਰਥ ਦੇ ਵਿੱਚ, ਜਿਹਨੂੰ ਅੱਜ ਸ਼ਾਮ ਤੋਂ 6 ਵਜੇ ਤੋਂ ਲੈ ਕੇ 5 ਦਿਨਾਂ ਦਾ ਲੋਕਡਾਊਨ ਲਾ ਦਿੱਤਾ ਗਿਆ ਜੀ। ਤੇ ਵੈਸੇ ਇਹ ਆਸਟ੍ਰੇਲੀਆ ਦੇ ਵਿੱਚ ਕਾਫੀ ਜਦੋਂ ਵੀ ਕੇਸ ਆਉਂਦੇ ਆ ਤੇ ਲੋਕਡਾਊਨ ਲਾਉਂਦੇ ਆ। ਤੇ 2 ਵੀਕ ਪਹਿਲਾਂ ਆਪਣੇ ਇੱਥੇ ਬ੍ਰਿਸਬੇਨ ਵੀ ਲਾ ਦਿੱਤੇ ਸੀ। ਪਰ ਨਾਲ ਦੀ ਨਾਲ ਕਿਉਂਕਿ ਇਸ ਵਾਰ ਵੀ ਸਿੱਖ ਗੇਮਸ ਪਰਥ ਦੇ ਵਿੱਚ ਹੋਣੀਆਂ ਸੀਗੀਆਂ, ਬਹੁਤ ਅਹਿਮ ਦਿਨ ਹੁੰਦਾ ਸਿੱਖ ਗੇਮਸ ਦਾ, ਜਿਹੜੀਆਂ ਹਰ ਸਾਲ ਡਿਫਰੈਂਟ ਸਿਟੀ ਦੇ ਵਿੱਚ ਹੁੰਦੀਆਂ ਆ ਆਸਟ੍ਰੇਲੀਆ ਦੇ ਵਿੱਚ। ਪਿਛਲੇ ਸਾਲ ਪਰਥ ਦੇ ਵਿੱਚ ਹੋਣੀਆਂ ਸੀ ਪਰ ਕਰੋਨਾ ਕਰਕੇ ਉਹ ਹੋ ਨਹੀਂ ਪਾਈਆਂ। ਇਸ ਵਾਰ ਫਿਰ ਉਹਨਾਂ ਨੂੰ ਇੱਕ ਵਾਰ ਦਾ ਮੌਕਾ ਦਿੱਤਾ ਗਿਆ ਸੀ, ਪਰ ਇਸੇ ਡਰ ਕਾਰਨ ਕਿ ਪਤਾ ਨਹੀਂ ਕਦੋਂ ਲੋਕਡਾਊਨ ਲੱਗ ਜਾਵੇ, ਕਿਉਂਕਿ ਕੋਈ 10,000 ਤੋਂ ਲੈ ਕੇ 20,000 ਤੱਕ ਬੰਦਾ, ਈਵਨ ਕਿ ਇਦੋਂ ਜ਼ਿਆਦਾ ਹੋ ਗਿਆ ਸੀ ਪਿਛਲੀ ਵਾਰ ਮੈਲਬੌਰਨ ਜੀ। ਤੇ ਕਹਿ ਲਓ ਕਿ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਪੰਜਾਬੀ ਤੇ ਹੋਰ ਭਾਰਤੀ ਪਹੁੰਚਦੇ ਨੇ ਜੀ। ਉਹ ਇਸ ਵਾਰ ਵੀ ਇਵੈਂਟ ਜਿਹੜਾ ਹੈ ਕੈਂਸਲ ਕਰ ਦਿੱਤਾ ਗਿਆ ਇਸੇ ਏਵਜ ਦੇ ਵਿੱਚ ਕਿ ਪਤਾ ਨਹੀਂ ਕਦੋਂ ਲੋਕਡਾਊਨ ਲੱਗ ਜਾਵੇ। ਤੇ ਬਿਲਕੁਲ ਜਿਸ ਚੀਜ਼ ਦਾ ਡਰ ਸੀ ਉਦਾਂ ਦੀਆਂ ਚੀਜ਼ਾਂ ਜੇ ਵੀ ਆ ਰਹੀਆਂ, ਜਦੋਂ ਕੋਈ ਕੇਸ ਨਿਕਲਦਾ ਤੇ ਸਰਕਾਰ ਲੋਕਡਾਊਨ ਕਰ ਦਿੰਦੀ। ਬਿਲਕੁਲ ਇਹਦੀ ਫਿਲਹਾਲ ਜਿਹੜੀ ਵੈਕਸੀਨੇਸ਼ਨ ਦੀ ਗੱਲ ਵੀ ਨਾਲ ਦੀ ਨਾਲ ਤੁਰ ਰਹੀ ਹੈ, ਪਰ ਫਿਰ ਵੀ ਕੁਝ ਸਮਾਂ ਪਾ ਕੇ ਕਿਸੇ ਨਾ ਕਿਸੇ ਸ਼ਹਿਰ 'ਚ ਇਹਦੀ ਆਊਟਬ੍ਰੇਕ ਲਗਾਤਾਰ ਹੋ ਰਹੀ ਹੈ। ਬਿਲਕੁਲ। ਤੇ ਕਿਉਂਕਿ ਅਜੇ ਤੱਕ ਪੂਰੇ ਦੇਸ਼ਾਂ ਤੱਕ ਪਹੁੰਚੀ ਵੀ ਹੈ ਨਹੀਂ, ਤੇ ਇਹਨਾਂ ਨੇ ਅਜੇ ਹੋਰ ਨੈਕਸਟ ਸ਼ਾਇਦ ਮੰਥ ਤੋਂ ਸ਼ੁਰੂ ਕਰ ਦੇਣ। ਫਿਰ ਉਹਦੇ ਲਈ ਇਹਨਾਂ ਨੇ ਖਟੀਰੀਆ ਬਣਾਉਣਾ, ਕਿਉਂਕਿ ਦਵਾਈ ਅਜੇ ਪੂਰੀ ਬਣ ਨਹੀਂ ਪਾਈ ਹੈਗੀ। ਤੇ ਉਹਦੇ ਵਿੱਚ ਇਹਨਾਂ ਨੇ ਕਿਹੜੇ ਪਹਿਲ ਲਾਉਣੇ, ਜਿਹਦਾ ਡਾਕਟਰ ਵਗੈਰਾ ਇੰਡੀਆ ਨੇ ਟੀਕਾਕਰਨ ਬਹੁਤ ਵੱਡਾ ਸਿਸਟਮ ਸ਼ੁਰੂ ਕੀਤਾ ਉਹਨਾਂ ਨੇ। ਪਰ ਅਜੇ ਕਈ ਦੇਸ਼ਾਂ ਨੂੰ ਡਰ ਵੀ ਹੈਗਾ ਆ, ਕਿਉਂਕਿ ਕੁਛ ਲੱਗਦਾ ਹੈ ਕਿ ਸਾਈਡ ਇਫੈਕਟ ਵੀ ਆ ਰਹੇ ਆ, ਕੁਛ ਖੋਜਾਂ ਅਜੇ ਅਧੂਰੀਆਂ ਨੇ। ਤੇ ਆਉਣ ਵਾਲਾ ਅਜੇ ਸ਼ਾਇਦ ਇਹ ਸਾਲ ਪੂਰਾ ਲੱਗ ਜਾਵੇ ਕਵਰ ਅਪ ਕਰਦਿਆਂ ਨੂੰ ਜੀ। ਸੋ ਦਲਜੀਤ ਜੀ, ਜੇ ਆਪਾਂ ਚੱਲੀਏ ਦਿੱਲੀ ਵੱਲ, ਕਿਸਾਨਾਂ ਵੱਲ, ਤੇ ਅੱਜ ਆਪਾਂ ਗੱਲਾਂ ਉਹ ਕਰਨੀਆਂ ਜਿਹੜੀਆਂ ਪਿਛਲੇ 3-4 ਦਿਨਾਂ ਦੇ ਵਿੱਚ ਜੋ ਵੀ ਘਟਿਆ ਵਾਪਰਿਆ, ਜਿਹਦੀ ਗੱਲ ਬਹੁਤ ਘੱਟ ਹੋ ਰਹੀ ਆ। ਕਿਉਂਕਿ ਜੇ ਆਪਾਂ ਭਾਰਤ ਦੇ ਮੀਡੀਆ ਦੀ ਗੱਲ ਕਰੀਏ ਤਾਂ ਉਹ ਜਿਸ ਤਰੀਕੇ ਨਾਲ ਉਹਨੂੰ ਉਹ ਇੱਕ ਪਾਸੜ ਗੱਲ ਕਰਦਾ, ਤਾਂ ਹੀ ਸ਼ਾਇਦ ਉਹਨੂੰ ਗੋਦੀ ਮੀਡੀਆ ਕਿਹਾ ਜਾਂਦਾ। ਤੇ ਆਪਾਂ ਉਹ ਗੱਲਾਂ ਕਰਨੀਆਂ ਜਿਹੜੀਆਂ ਦੂਸਰੇ ਪਾਸੇ ਦੀ ਜਿਹੜੀ ਅਸਲ ਸੱਚਾਈ ਆ, ਉਹਦੇ ਬਾਰੇ ਆਪਾਂ ਅੱਜ ਸਾਰੀਆਂ ਗੱਲਾਂ ਕਰਨੀਆਂ। 26 ਜਨਵਰੀ ਦੀ ਜਿਹੜੀ ਰੈਲੀ ਹੋਈ ਉਹਦੇ ਵਿੱਚ ਬਹੁਤ ਕੁਝ ਘਟਿਆ ਵਾਪਰਿਆ। ਇੱਕ ਪਾਸੇ ਤਾਂ ਜਿਹੜੇ ਦਿੱਲੀ ਦੇ ਲੋਕ ਆ ਉਹਨਾਂ ਨੇ ਕਿਸਾਨਾਂ ਤੇ ਫੁੱਲਾਂ ਦੀ ਵਰਖਾ ਵੀ ਕੀਤੀ, ਪਰ ਜਿਹੜਾ ਗੋਦੀ ਮੀਡੀਆ ਉਹਨੂੰ ਸਿਰਫ ਇੱਕ ਲਾਲ ਕਿਲੇ ਵਾਲੇ ਕਿਸਾਨ ਦੱਸੇ, ਜਿਸ ਨੂੰ ਉਹ ਲਗਾਤਾਰ ਉਸ ਦਿਨ ਤੋਂ ਅੱਤਵਾਦੀ, ਖਾਲਿਸਤਾਨੀ ਕਹਿ ਕੇ ਭੰਡਦਾ ਆ ਰਿਹਾ। ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਫਿਲਹਾਲ ਉਸ ਦਿਨ ਉਸ ਕਦਮ ਦੀ ਲੋੜ ਨਹੀਂ ਸੀ। ਇਹ ਇੱਕ ਨਜਾਇਜ਼ ਮੁੱਦਾ ਜਿਹੜਾ ਉਹ ਸਰਕਾਰ ਨੂੰ ਆਪਾਂ ਖੁਦ ਦੇ ਦਿੱਤਾ। ਪਰ ਜੇ ਹੋਇਆ ਵੀ ਉਹ, ਜੇ ਸਾਡੇ ਨੌਜਵਾਨ ਭਾਵੁਕ ਹੋ ਕੇ ਉਸ ਰੌਂ ਦੇ ਵਿੱਚ ਬਹਿ ਕੇ, ਜਾਂ ਕਹਿ ਸਕਦੇ ਹਾਂ ਕਿ ਕਿਸੇ ਦੀ ਭੜਕਾਹਟ 'ਚ ਆ ਕੇ ਉਹ ਕਦਮ ਚੁੱਕ ਗਏ, ਪਰ ਉਸ ਤੋਂ ਬਾਅਦ ਜਿੱਦਾਂ ਦੀ ਸਰਕਾਰ ਦੀ ਅਪਰੋਚ ਆ ਜਾਂ ਜਿਸ ਤਰੀਕੇ ਨਾਲ ਸਰਕਾਰੀ ਤੰਤਰ ਧੱਕੇਸ਼ਾਹੀ ਕਰਨ ਤੇ ਉਤਰ ਆਇਆ, ਇਸ ਨੂੰ ਕਿੱਦਾਂ ਦੇਖਦੇ ਹੋ ਤੁਸੀਂ? 26 ਜਨਵਰੀ ਭਾਰਤ ਦੇ ਇਤਿਹਾਸ ਦੇ ਵਿੱਚ ਬਹੁਤ ਅਹਿਮ ਦਿਨ ਆ ਜੀ। ਇਸ ਦਿਨ ਜਿਹੜੇ ਕਾਨੂੰਨ ਆ, ਕਹਿ ਲਓ ਕਿ ਇਹ ਕਾਨੂੰਨ ਲਾਗੂ ਹੋਏ ਸੀ, ਇਹਨਾਂ ਦੇ ਵਿੱਚ ਇਹ ਹੱਕ ਵੀ ਦਿੱਤਾ ਸੀ ਸਰਕਾਰਾਂ ਨੂੰ ਕਿ ਤੁਸੀਂ ਸੋਧ ਕਰ ਸਕਦੇ ਆ। ਕਿਉਂਕਿ ਜਿਹੜੇ ਸੰਵਿਧਾਨ ਬਣਾਉਣ ਵਾਲੇ ਸੀ ਉਹਨਾਂ ਨੇ ਸੋਚਿਆ ਸੀ ਕਿ ਦੁਨੀਆ ਇੱਕੋ ਜਿਹੀ ਨਹੀਂ ਰਹਿੰਦੀ ਜੀ, ਇਹਦੇ ਵਿੱਚ ਬਹੁਤ ਸਾਰੇ ਬਦਲਾਅ ਹੋਣਗੇ। ਜੋ 1950 ਦੇ ਕਾਨੂੰਨ ਆ, ਇਹ ਜ਼ਰੂਰੀ ਨਹੀਂ ਕਿ 2021 ਦੇ ਵਿੱਚ ਵੀ ਉਹੀ ਕਾਨੂੰਨ ਚੱਲਣਗੇ ਜੀ। ਇਸ ਕਰਕੇ ਤੁਸੀਂ ਲੋਕਾਂ ਦੀ ਸਹਿਮਤੀ ਦੇ ਨਾਲ ਆਪਣਾ ਤੁਸੀਂ ਵਿਚਾਰ ਚਰਚਾ ਕਰਕੇ, ਤੁਸੀਂ ਉਹਦੇ ਅੰਕੜੇ ਕੱਢ ਕੇ, ਤੁਹਾਨੂੰ ਲੱਗਦਾ ਹੋਵੇ ਕਿ ਆਹ ਕਾਨੂੰਨ ਹੁਣ ਸਾਡੇ ਲਈ ਸਹੀ ਨਹੀਂ ਬੈਠਦਾ, ਤੁਹਾਨੂੰ ਅਧਿਕਾਰ ਆ, ਤੁਸੀਂ ਕਾਨੂੰਨ ਚੇਂਜ ਵੀ ਕਰ ਸਕਦੇ ਆ। ਜਾਣੀ ਤੁਹਾਨੂੰ ਇਹ ਨਹੀਂ ਸੀ ਵੀ ਉਹਨਾਂ ਨੇ ਕੱਟੜੇ ਦੇਤਾ ਵੀ ਆਹੀ ਕਾਨੂੰਨ ਲਗਾਤਾਰ ਰਹਿਣਾ। ਬਿਲਕੁਲ। ਪਰ ਸਰਕਾਰਾਂ ਆਉਂਦੀਆਂ ਰਹੀਆਂ, ਉਸ ਮੱਦ ਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਲੋਕਾਂ ਨੂੰ ਕੁਛ ਵਧੀਆ ਦੇਣ ਦੇ ਲਈ ਇਹ ਆਪਣੇ ਹਿਸਾਬ ਦੇ ਨਾਲ ਕਾਨੂੰਨਾਂ ਦੇ ਵਿੱਚ ਬਦਲ ਕਰਦੇ ਰਹੇ। ਲੋਕਾਂ ਤੋਂ ਪੁੱਛਿਆ ਨਹੀਂ ਗਿਆ, ਉਹਨਾਂ ਦੇ ਉੱਤੇ ਅੰਕੜੇ ਜਿਹੜੇ ਆ ਉਹ ਵੀ ਆਪੇ ਸਿੱਧ ਕਰ ਲਏ ਜਾਂਦੇ ਆ।
ਇਸ ਕਰਕੇ ਸਮੱਸਿਆਵਾਂ ਆਉਂਦੀਆਂ। ਇਸੇ ਕਰਕੇ ਕਿਸਾਨ ਜਥੇਬੰਦੀਆਂ ਨੇ ਸੋਚਿਆ ਕਿ 26 ਜਨਵਰੀ ਜਿਹੜਾ ਕਿ ਅਹਿਮ ਦਿਨ ਹੈ ਕਾਨੂੰਨਾਂ ਦੇ ਨਾਲ ਜੁੜਿਆ ਹੋਇਆ ਜੀ, ਉਸ ਦਿਨ ਅਸੀਂ ਵੀ ਆਪਣੀ ਇੱਕ ਰੈਲੀ ਕੱਢੀਏ ਸ਼ਾਂਤੀਪੂਰਵਕ ਤੇ ਉਹਦਾ ਪੂਰੀ ਦੁਨੀਆ ਦੇ ਵਿੱਚ ਡਾਂਕਾ ਵੱਜੇ, ਬਿਲਕੁਲ, ਤਾਂ ਕਿ ਅਸੀਂ ਦੁਨੀਆ ਨੂੰ ਦੱਸ ਸਕੀਏ ਕਿ ਜਿਹੜੇ ਕਾਨੂੰਨਾਂ ਦੀ ਇਹ ਦਿਖਾਵਾ ਕਰਦੇ ਆ, ਜਿਹੜੇ ਸਿਸਟਮ ਨੂੰ ਲਾਗੂ ਕਰਨ ਦਾ, ਜਿਹੜੇ ਤੰਤਰ ਨੂੰ ਲਾਗੂ ਕਰਨ ਦਾ ਇਹ ਸਰਕਾਰਾਂ ਕਰਦੀਆਂ, ਬਿਲਕੁਲ, ਉਹਦੇ ਜਿਹੜੇ ਆਮ ਲੋਕ ਆ ਉਹ ਵੀ ਬਰਾਬਰ ਇਹਨਾਂ ਕਾਨੂੰਨਾਂ ਦੇ ਵਿੱਚ ਹੀ ਉਹਨਾਂ ਦੇ ਮਤਭੇਦ ਆ ਜੀ। ਇਸ ਕਰਕੇ ਉਹਨਾਂ ਨੇ ਬਰਾਬਰ ਰੈਲੀ ਤੇ ਇਹ ਜਿਹੜੀ ਰੈਲੀ ਕੱਢਣ ਦਾ ਜਿਹੜੀ ਇਜਾਜ਼ਤ ਹੈ ਉਹ ਵੀ ਉਹੀ ਕਾਨੂੰਨ ਦਿੰਦਾ ਜਿਹੜਾ 26 ਜਨਵਰੀ ਨੂੰ ਲਾਗੂ ਹੋਇਆ। ਬਿਲਕੁਲ, ਉਹਦੇ ਉਹੀ ਕਾਨੂੰਨ ਇਹ ਕਹਿੰਦਾ ਕਿ ਤੁਸੀਂ ਸਟੇਟ ਬਾਰਡਰ ਜਿਹੜੇ ਕ੍ਰਾਸ ਕਰਕੇ ਜਾ ਸਕਦੇ ਹੋ ਜੀ, ਤੁਸੀਂ ਆਪਣੀਆਂ ਯੂਨੀਅਨਸ ਵੀ ਬਣਾ ਸਕਦੇ ਆ, ਤੁਸੀਂ ਆਪਣੀਆਂ ਚੋਣਾਂ ਵੀ ਲੜ ਸਕਦੇ ਆ, ਤੁਸੀਂ ਆਪਣੇ ਨੇਤਾਵਾਂ ਨੂੰ ਭੰਡ ਵੀ ਸਕਦੇ ਆ, ਤੁਸੀਂ ਬੁਰਾ ਵੀ ਕਹਿ ਸਕਦੇ ਆ। ਬਿਲਕੁਲ, ਪੱਤਰਕਾਰਾਂ ਨੂੰ ਵੀ ਉਸੇ ਕਾਨੂੰਨ ਨੇ, ਉਸੇ ਤੰਤਰ ਨੇ ਇਹ ਗੱਲ ਕਹੀ ਕਿ ਤੁਹਾਨੂੰ ਅਧਿਕਾਰ ਆ ਕਿ ਤੁਸੀਂ ਜੋ ਕੁਝ ਵਾਪਰਿਆ ਤੁਹਾਨੂੰ ਬਰਾਬਰ ਦਾ ਹੱਕ ਆ। ਪੱਤਰਕਾਰਾਂ ਨੂੰ ਵੀ ਉਹਨਾਂ ਦੇ ਬਰਾਬਰ ਦੀਆਂ ਤਾਕਤਾਂ, ਇਸੇ ਕਰਕੇ ਉਹਨਾਂ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜੀ। ਪਰ 26 ਜਨਵਰੀ ਨੂੰ ਜਿੱਦਾਂ ਤੁਸੀਂ ਦੱਸਿਆ ਕਿ ਇੱਕ ਪਾਸੇ ਫੁੱਲਾਂ ਦੀ ਵਰਖਾ ਹੋਈ, ਬਿਲਕੁਲ, ਉਹਨਾਂ ਹੀ ਪੱਤਰਕਾਰਾਂ ਨੇ ਜਿਨ੍ਹਾਂ ਨੂੰ ਏਡੀ ਵੱਡੀ ਪਾਵਰ ਦਿੱਤੀ ਸੀ, ਉਹਨਾਂ ਨੇ ਉਹ ਚੀਜ਼ ਇਗਨੋਰ ਕਰਕੇ ਸਿੱਕੇ ਦਾ ਇੱਕ ਪੱਖ ਦਿਖਾਇਆ ਜੀ। ਹੁਣ ਉਹ 26 ਜਨਵਰੀ ਦੇ ਵਿੱਚ ਜਿੱਦਾਂ ਪਿਛਲੇ ਹਫ਼ਤੇ ਵੀ ਆਪਾਂ ਗੱਲ ਕੀਤੀ ਸੀ ਕਿ ਕਿਸਾਨ ਜਿਹੜੇ ਕਿ ਪੰਜਾਬ ਦੇ ਛੋਟੇ-ਛੋਟੇ ਪਿੰਡਾਂ ਤੋਂ ਗਏ ਆ ਜੀ, ਜਿਨ੍ਹਾਂ ਦਾ ਇਮੋਸ਼ਨ, ਜਿਨ੍ਹਾਂ ਨੂੰ ਲੱਗਦਾ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਪੂਰੀ ਖਤਰੇ ਦੇ ਵਿੱਚ ਪੈ ਗਈ ਆ ਜੀ। ਤੁਹਾਨੂੰ ਮੈਂ ਥੋੜਾ ਜਿਹਾ ਦੱਸ ਦਵਾਂ ਕਿ ਕਿਉਂ ਇੰਨਾ ਹੋ ਰਿਹਾ, ਕਿਉਂ ਲੋਕੀ ਇਮੋਸ਼ਨਲ ਇੰਨੇ ਜ਼ਿਆਦਾ। 1966 ਤੋਂ ਪਹਿਲਾਂ ਸਾਡੇ ਕੋਲ 2 ਜੌਬਾਂ ਸੀ ਪੰਜਾਬੀਆਂ ਦੇ ਕੋਲ ਜੀ। ਇੱਕ ਸੀ ਖੇਤੀਬਾੜੀ, ਦੂਜੀ ਸੀ ਕਿਉਂਕਿ ਅਸੀਂ ਵਰਲਡ ਵਾਰ 1 ਵਰਲਡ ਵਾਰ 2 ਈਵਨ ਕਿ ਇੱਥੇ ਵੀ ਤੁਸੀਂ ਦੇਖਿਆ ਹੋਣਾ ਐਨਜੈਕ ਦੀਆਂ ਜਦੋਂ ਵੀ ਇੱਥੇ ਪਰੇਡ ਹੁੰਦੀਆਂ ਪੰਜਾਬੀਆਂ ਨੂੰ ਬਹੁਤ ਸਨਮਾਨ ਦੇ ਨਾਲ ਦੇਖਿਆ ਜਾਂਦਾ ਕਿਉਂਕਿ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ ਜੀ। ਵਰਲਡ ਵਾਰ 1 ਦੇ ਵਿੱਚ ਵੀ ਵਰਲਡ ਵਾਰ 2 ਦੇ ਵਿੱਚ, ਚਾਹੇ ਤੁਸੀਂ ਅਮਰੀਕਾ ਚਲੇ ਜਾਓ, ਕੈਨੇਡਾ, ਇੰਗਲੈਂਡ, ਜਿੱਥੇ ਮਰਜ਼ੀ ਪੰਜਾਬੀਆਂ ਨੇ ਦਲਜੀਤ ਜੀ ਸ਼ਹਾਦਤਾਂ ਦਿੱਤੀਆਂ। ਮੈਂ ਕੱਲ ਪੋਸਟ ਪੜ੍ਹ ਰਿਹਾ ਸੀ ਫੇਸਬੁੱਕ ਤੇ, ਉਹਦੇ ਵਿੱਚ ਲਿਖਿਆ ਸੀ ਕਿ ਜਿਹੜੇ ਪੰਜਾਬੀ ਆ ਉਹਦੇ ਹਰ ਦੂਸਰੇ ਪਿੰਡ ਦੇ ਵਿੱਚ ਇੱਕ ਲਾਸ਼ ਜਿਹੜੀ ਫੌਜੀ ਦੀ ਜਦੋਂ ਆਉਂਦੀ ਉਹ ਤਿਰੰਗੇ 'ਚ ਲਪੇਟ ਕੇ ਆਉਂਦੀ ਆ, ਕਿਉਂਕਿ ਸਾਡੇ ਜਿੰਨੇ ਵੀ ਕਿਸਾਨ ਆ ਜ਼ਿਆਦਾਤਰ ਸਾਡੇ ਕਿਸਾਨਾਂ ਦੇ ਜਿਹੜੇ ਪੋਤੇ ਆ ਉਹ ਇਸ ਵੇਲੇ ਫੌਜਾਂ ਜਿਹੜੇ ਬਾਰਡਰਾਂ ਤੇ ਬੈਠੀਆਂ ਹੋਈਆਂ ਸਾਡੇ ਦੇਸ਼ ਦੀ ਰੱਖਿਆ ਕਰਨ ਲਈ, ਤੇ ਜਿਹੜੇ ਪੁੱਤਾਂ ਦੀਆਂ ਲਾਸ਼ਾਂ ਤਿਰੰਗੇ 'ਚ ਲਪੇਟ ਕੇ ਆਉਂਦੀਆਂ, ਅੱਜ ਉਹਨਾਂ ਦੇ ਮਾਪਿਆਂ ਨੂੰ ਤੁਸੀਂ ਗੱਦਾਰ ਕਹਿ ਰਹੇ ਹੋ ਦੇਸ਼ ਦੇ, ਤੁਸੀਂ ਖਾਲਿਸਤਾਨੀ ਕਹਿ ਰਹੇ ਹੋ, ਤੁਸੀਂ ਕਹਿੰਦੇ ਹੋ ਕਿ ਇਹ ਦੇਸ਼ ਅੱਡ ਕਰਨਾ ਚਾਹੁੰਦੇ ਆ, ਵੰਡਣਾ ਚਾਹੁੰਦੇ, ਪਾੜਨਾ ਚਾਹੁੰਦੇ। ਇਹ ਦੇਖੋ ਇਹ ਸਾਜ਼ਿਸ਼ਾਂ ਜਿਹੜੀ ਮੈਂ ਗੱਲ ਕਰਦਾ ਸੀ ਕਿ ਇਹ ਸਾਜ਼ਿਸ਼ਾਂ ਪਹਿਲਾਂ ਤੋਂ ਸ਼ੁਰੂ ਹੋ ਗਈ ਜੀ। ਸਾਡੇ ਕੋਲ 2 ਕਿੱਤੇ ਸੀ, ਪਰ ਜਦੋਂ 1966 'ਚ ਪੰਜਾਬ ਬਣ ਗਿਆ ਸਰਕਾਰਾਂ ਨੇ ਹਿਸਾਬ ਕਿਤਾਬ ਲਾ ਲਿਆ ਵੀ ਇਹਨਾਂ ਨੇ ਜੇ ਇਹ ਫੌਜ ਦੇ ਵਿੱਚ ਏਡੀ ਵੱਡੀ ਗਿਣਤੀ ਵਿੱਚ ਜਾਂਦੇ ਆ, ਬਹੁਤ ਵੱਡੀ ਗਿਣਤੀ ਵਿੱਚ ਜਾਂਦੇ ਸੀ, ਇਹਨਾਂ ਨੇ ਬਾਅਦ ਦੇ ਵਿੱਚ ਫੌਜ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਕਰ ਦਿੱਤਾ ਜੀ। ਹੁਣ ਤੁਸੀਂ ਦੇਖੋਗੇ ਕਿ ਪੰਜਾਬੀਆਂ ਨੂੰ ਫੌਜੀ ਬਹੁਤੇ ਫੌਜੀ ਨਹੀਂ ਹੁਣ ਮਿਲਣਗੇ ਤੁਹਾਨੂੰ ਜੀ ਪਹਿਲਾਂ ਦੇ ਮੁਕਾਬਲੇ, ਕਿਉਂਕਿ ਇਹਨਾਂ ਨੇ ਨੀਤੀ ਘਾੜ ਲਈ ਜੀ ਇੰਨੀ ਆਬਾਦੀ ਦੇ ਵਿੱਚੋਂ ਅਸੀਂ ਇੰਨੇ ਬੰਦੇ ਲੈਣੇ ਆ ਜੀ। ਜੇ ਉਹ ਨੀਤੀ ਨਾ ਹੁੰਦੀ ਇਸ ਵੇਲੇ ਪੰਜਾਬੀਆਂ ਦਾ ਮੇਨ ਕਿੱਤਾ ਖੇਤੀਬਾੜੀ ਨਾਲੋਂ ਵੀ ਸ਼ਾਇਦ ਜ਼ਿਆਦਾ ਇੱਧਰ ਡਿਫੈਂਸ ਦਾ ਹੁੰਦਾ, ਕਿਉਂਕਿ ਸ਼ੁਰੂ ਤੋਂ ਸ਼ੌਂਕ ਸੀ ਬਿਲਕੁਲ ਕਿ ਅਸੀਂ ਦੇਸ਼ ਦੀ ਸੇਵਾ ਕਰਨੀ ਹੈ। ਜਿੱਦਾਂ ਤੁਸੀਂ ਕਿਹਾ ਕਿ ਤਿਰੰਗੇ ਦਾ ਸਨਮਾਨ ਕੌਣ ਲੋਕੀ ਇਦੋਂ ਵੱਧ ਜਾਣ ਸਕਦੇ ਆ, ਪਰ ਸਰਕਾਰਾਂ ਨੇ ਉਹ ਪਿੰਡਾਂ ਤੋਂ ਜਿਹੜੇ ਲੋਕ ਆਏ ਆ ਉਹਨਾਂ ਨੂੰ ਧੱਕੇ ਦੇ ਨਾਲ ਇੱਕ ਤਰ੍ਹਾਂ ਮੈਂ ਕਹਿ ਸਕਦਾ ਕਿ ਇੱਕ ਛੜਯੰਤਰ ਦੇ ਤਹਿਤ ਬਿਲਕੁਲ ਬਾਅਦ ਵਿੱਚ ਖਬਰਾਂ ਇਹੀ ਨਿਕਲੀਆਂ ਉੱਥੇ ਬਾਅਦ ਚ ਲੈ ਕੇ ਗਏ ਜੀ। ਨੋ ਡਾਊਟ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਗੱਲ ਕੀਤੀ ਕਿ ਆਪਾਂ ਖੁਸ਼ ਸੀ ਕਿ ਇਹਨਾਂ ਨੇ ਝੰਡਾ ਉਹ ਲਹਿਰਾਇਆ, ਜਦੋਂ ਖਾਲੀ ਪੋਲ ਸੀ ਲਹਿਰਾਤਾ ਜੀ, ਪਰ ਅਸੀਂ ਇਸ ਕਰਕੇ ਖੁਸ਼ ਸੀ ਕਿਉਂਕਿ ਉਸ ਵੇਲੇ ਤਿਰੰਗਾ ਵੀ ਉੱਥੇ ਆਪਾਂ ਲਾਈਵ ਦੇਖ ਰਹੇ ਸੀ, ਤਿਰੰਗਾ ਵੀ ਉਹ ਬਾਰ-ਬਾਰ ਫੜਾਉਣ ਦਾ ਯਤਨ ਕਰ ਰਿਹਾ ਸੀ, ਪਰ ਕਿਉਂਕਿ ਉੱਪਰ ਚੜਿਆ ਹੋਇਆ ਸੀ ਜੀ। ਗਲਤੀ ਸ਼ਾਇਦ ਇਹੀ ਹੋ ਗਈ ਕਿ ਪਹਿਲਾਂ ਜੇ ਤਿਰੰਗਾ ਲੱਗ ਜਾਂਦਾ ਤਾਂ ਐਡੀ ਬਾਬਤ ਆਉਣੀ ਨਹੀਂ ਸੀ। ਪਰ ਮੈਨੂੰ ਲੱਗਦਾ ਦਲਜੀਤ ਜੀ ਤਿਰੰਗਾ ਭਾਵੇਂ ਇਹ ਪਹਿਲਾਂ ਤਿਰੰਗਾ ਲਾ ਵੀ ਦਿੰਦੇ, ਜਿਨ੍ਹਾਂ ਦੀ ਮਨਸ਼ਾ ਉਹਨਾਂ ਨੂੰ ਬਦਨਾਮ ਕਰਨ ਦੀ, ਉਹਨਾਂ ਨੇ ਦੂਜਾ ਢੰਗ ਲੱਭ ਲੈਣਾ ਸੀ ਬਦਨਾਮ ਕਰਨ ਦਾ, ਕਿਉਂਕਿ ਜੇ ਆਪਾਂ ਲਾਈਵ ਵੇਖੀਏ ਆਪਾਂ ਬਾਅਦ ਚੋਂ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਆ ਜਿਹਦੇ ਵਿੱਚ ਦਿਖਾਇਆ ਜਾਂਦਾ ਕਿ ਤਿਰੰਗਾ ਉੱਪਰ ਝੂਲ ਰਿਹਾ ਆ, ਉਹਦੇ ਥੱਲੇ ਤਿਰੰਗੇ ਦੇ ਥੱਲੇ ਲਾਏ ਗਏ ਉਹ 2 ਝੰਡੇ, ਪਰ ਫਿਰ ਵੀ ਉਸ ਤੋਂ ਬਾਅਦ ਇਹ ਜਿੱਦਾਂ ਦਾ ਮੁਹਿੰਮਾਂ ਚਲਾਈਆਂ ਗਈਆਂ, ਜਿਹੜੀ 26 ਜਨਵਰੀ ਹੋਈ ਆ ਉਹਨੂੰ 3 ਤੋਂ 4 ਦਿਨ ਹੋ ਚੁੱਕੇ, ਪਰ ਅਜੇ ਤੱਕ ਇੱਕ ਵੀ ਵੀਡੀਓ ਜਾਂ ਇੱਕ ਵੀ ਫੋਟੋ ਇਦਾਂ ਦੀ ਨਹੀਂ ਆਈ ਜਿਹਨੂੰ ਆਧਾਰ ਬਣਾ ਕੇ ਇਹ ਕਿਹਾ ਜਾ ਸਕੇ ਵੀ ਸੱਚਮੁੱਚ ਜਿਹੜਾ ਉੱਥੇ ਤਿਰੰਗੇ ਦਾ ਅਪਮਾਨ ਹੋਇਆ। ਉੱਥੋਂ ਜਿਹੜੇ ਨੌਜਵਾਨ ਸੀ ਬੇਸ਼ੱਕ ਬੜੇ ਭਾਵੁਕ ਸੀ, ਉਸ ਵੇਲੇ ਬੜੇ ਜਾਹੋ ਜਲਾਲ ਦੇ ਵਿੱਚ ਸੀ, ਪਰ ਉਹਨਾਂ ਨੇ ਤਿਰੰਗੇ ਦਾ ਜਿਹੜਾ ਸਨਮਾਨ ਹੈ ਉਹ ਬਰਕਰਾਰ ਰੱਖਿਆ, ਉੱਥੇ ਗਨ ਮਨ ਗਾਇਆ ਤੇ ਕਿਤੇ ਵੀ ਅਪਮਾਨ ਨਹੀਂ ਹੋਇਆ। ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਜਿਹੜੀਆਂ ਮੁਹਿੰਮਾਂ ਚਲਾਈਆਂ ਗਈਆਂ ਕਿ ਤਿਰੰਗੇ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ, ਇਹ ਤਾਂ ਸਿੱਧਾ ਧੱਕੇਸ਼ਾਹੀ ਉਹਨੂੰ ਆੜ ਬਣਾ ਕੇ ਇੱਕ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹੜੇ ਲੋਕ ਤਿਰੰਗੇ ਦੇ ਸਨਮਾਨ ਦੀ ਗੱਲ ਕਰ ਰਹੇ ਆ ਜੀ, ਇਹ ਬੰਦੇ ਆਪ ਤਾਂ ਮੰਨਦੇ ਨਹੀਂ ਉਸ ਗੱਲ ਨੂੰ,
1946 ਦੇ ਵਿੱਚ ਇਹਨਾਂ ਦਾ ਜਿਹੜਾ ਲੀਡਰ ਹੋਇਆ ਗੋਪਾਲਕਰ, ਉਹਦਾ ਤੁਸੀਂ ਬਿਆਨ ਪੜ੍ਹ ਕੇ ਦੇਖੋ। ਉਹ ਤਾਂ ਕਹਿੰਦਾ ਕਿ ਐਂਡ ਆਫ ਦਾ ਡੇ ਸੈਫਰਨ ਜਿਹੜਾ ਕਿ ਭਗਵਾ ਜਿਹਨੂੰ ਕਹਿ ਦਿੰਦੇ ਆ, ਇਹ ਜਿਹੜਾ RSS ਦਾ ਝੰਡਾ, ਕਿ ਜਿਹੜਾ ਭਾਰਤ ਆ ਉਹ ਸਾਰਾ ਸੈਫਰਨ ਦੇ ਅੱਗੇ, ਭਗਵੇ ਝੰਡੇ ਦੇ ਅੱਗੇ ਝੁਕੇਗਾ ਜੀ। ਈਵਨ ਕਿ 2017 ਦੇ ਵਿੱਚ ਇਹ ਭਾਗਵਤ ਨੇ ਲਹਿਰਾਇਆ। ਅੱਜ ਵੀ ਇਹਨਾਂ ਦੇ ਨਾਗਪੁਰ ਤੁਸੀਂ ਹੈੱਡਕੁਆਰਟਰ ਦੇ ਵਿੱਚ ਚਲੇ ਜਾਓ, ਕਿਤੇ ਵੀ ਇਹਨਾਂ ਦੇ ਜਾ ਕੇ ਰੈਲੀਆਂ ਦੇ ਵਿੱਚ ਦੇਖ ਲਓ, ਭਗਵਾ ਜੇ ਵੀ ਲਹਿਰਾਉਂਦੇ ਆ। ਇਹ ਤਾਂ ਉਹ ਲੋਕ ਨੇ ਜਿਹੜੇ ਅਪਮਾਨ ਵੀ ਕਰਦੇ ਆ, ਇਹ ਤਾਂ ਤਿਰੰਗੇ ਨੂੰ ਮੰਨਦੇ ਹੀ ਨਹੀਂ। ਕਿਉਂਕਿ ਜੇ ਤੁਸੀਂ ਆਜ਼ਾਦੀ ਤੋਂ ਪਹਿਲਾਂ ਦਾ ਇਤਿਹਾਸ ਪੜ੍ਹ ਕੇ ਦੇਖੋਗੇ, ਟਰਾਈ ਕਲਰ ਨੂੰ ਮੰਨਦੇ ਹੀ ਨਹੀਂ ਸੀ, ਤਿਰੰਗੇ ਨੂੰ ਮੰਨਦੇ ਹੀ ਨਹੀਂ ਸੀ। ਕਿਉਂ ਨਹੀਂ ਸੀ ਮੰਨਦੇ? ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਏਕਤਾ ਦਾ ਪ੍ਰਤੀਕ ਹੈ। ਹੁਣ ਇਹਦੇ ਵਿੱਚ ਪਹਿਲਾਂ ਚਰਖਾ ਹੁੰਦਾ ਸੀ, ਫਿਰ ਹਟਾਇਆ ਗਿਆ ਚਰਖਾ, ਫਿਰ ਉਸ ਤੋਂ ਬਾਅਦ ਇੱਕ ਅਸ਼ੋਕ ਚੱਕਰ ਲਿਆਂਦਾ ਗਿਆ, ਸ਼ਾਂਤੀ ਦਾ ਪ੍ਰਤੀਕ, ਵਿਕਾਸ ਦਾ ਪ੍ਰਤੀਕ। ਇਹ ਝੰਡੇ ਦੇ ਵਿੱਚ ਕਿਸਾਨਾਂ ਦਾ ਰੰਗ ਹਰਾ ਆ, ਹਰਿਆਲੀ ਦਾ ਪ੍ਰਤੀਕ ਆ, ਸਫੈਦ ਰੰਗ ਸ਼ਾਂਤੀ ਦਾ ਪ੍ਰਤੀਕ ਆ, ਸੈਫਰਨ ਕੇਸਰੀ ਚ ਰੰਗ ਵੀ ਉੱਪਰ ਆ, ਕੇਸਰੀ ਰੰਗ ਜਿਹੜਾ ਅਣਖ ਦਾ ਪ੍ਰਤੀਕ ਆ। ਇਹਦੇ ਵਿੱਚ ਸਾਰਿਆਂ ਨੂੰ ਇਕੱਠਾ ਕੀਤਾ ਗਿਆ, ਜਿਹਨੂੰ ਮਰਜ਼ੀ ਲਾ ਲਓ ਇਹਦੇ ਵਿੱਚ। ਜੇ ਅਸੀਂ ਰੰਗਾਂ ਦੇ ਹਿਸਾਬ ਦੇ ਨਾਲ ਜਾਣਾ ਆ, ਫਿਰ ਤੁਸੀਂ ਕੇਸਰੀ ਰੰਗ ਸਾਡਾ ਵੀ ਆ, ਕੇਸਰੀ ਰੰਗ ਚਲੋ ਹਿੰਦੂਆਂ ਦਾ ਵੀ ਆ, ਜਿਹੜਾ ਹਰਾ ਰੰਗ ਆ ਉਹ ਮੁਸਲਮਾਨਾਂ ਦਾ ਵੀ ਆ। ਇਹ ਤਾਂ ਰੰਗ ਜਿਹੜਾ ਆ, ਇਹੀ ਤਾਂ ਸਾਡੇ ਹੱਥ ਦੇ ਵਿੱਚ ਆ ਕਿ ਅਸੀਂ ਸਾਰੇ ਰਲ ਮਿਲ ਕੇ ਆ। ਇੱਕ ਬਹੁਤ ਵੱਡਾ ਪ੍ਰੋਪੋਗੰਡਾ ਕੀਤਾ ਜਾਂਦਾ ਕਿ ਪਾਕਿਸਤਾਨ ਮੁਸਲਮਾਨਾਂ ਨੂੰ ਦੇਤਾ, ਹਿੰਦੂਆਂ ਦਾ ਹਿੰਦੁਸਤਾਨ ਰਹਿ ਗਿਆ ਸੀ। ਇਹ ਬਿਲਕੁਲ ਗਲਤ ਗੱਲ ਆ। ਸਿਰਫ ਪਾਕਿਸਤਾਨ ਜਿਹੜਾ ਮੁਸਲਮਾਨਾਂ ਲਈ ਬਣਿਆ ਸੀ, ਜਿਹੜਾ ਭਾਰਤ ਸੀ ਬਾਕੀ ਸਾਰਿਆਂ ਲਈ ਬਣਿਆ ਸੀ, ਉਹਦੇ ਵਿੱਚ ਮੁਸਲਮਾਨ ਵੀ ਬਰਾਬਰ ਸੀ। ਇਹ ਇੱਕ ਧਰਮ ਨਿਰਪੱਖ ਕੰਟਰੀ ਆ ਜਿਹਦੇ ਵਿੱਚ ਕਿ ਹਰ ਇੱਕ ਨੂੰ ਸਨਮਾਨ ਦੇਣ ਦਾ ਅਧਿਕਾਰ ਆ। ਇਹ ਭਾਰਤ ਦਾ ਸੰਵਿਧਾਨ ਕਹਿੰਦਾ। ਇਸ ਕਰਕੇ ਉਹ ਜਿਹੜੇ ਗੱਲ ਅੱਜ ਕਰ ਰਹੇ ਆ ਕਿ ਸਨਮਾਨ ਝੰਡੇ ਦਾ ਹੋਣਾ ਚਾਹੀਦਾ, ਉਹ ਲੋਕ ਤਾਂ ਬਿਲਕੁਲ ਹੀ ਨਹੀਂ ਕਹਿ ਸਕਦੇ। ਕੋਈ ਦੂਸਰਾ ਬੰਦਾ ਤਾਂ ਗੱਲ ਕਰੇ। ਇਹ ਹੁਣ ਤੱਕ ਉਹਦੇ ਖਿਲਾਫ ਬੋਲਦੇ ਰਹੇ ਆ। ਭਾਗਵਤ ਦੇ ਪਹਿਲਾਂ ਦੇ ਤੁਸੀਂ ਬਿਆਨ, ਇਹ ਤਾਂ ਥੋੜੇ ਜਿਹਾ ਹੁਣ ਲਚਕੀਲੇ ਹੋਏ ਆ ਜਦੋਂ ਦੀ ਇਹਨਾਂ ਦੀ ਸਰਕਾਰ ਬਣੀ ਆ। ਜਦੋਂ ਬਾਰ-ਬਾਰ ਇਹਨਾਂ ਨੂੰ ਕੁਐਸਚਨ ਕੀਤਾ ਜਾਂਦਾ, ਫੇਰ ਇਹ ਰੌਲਾ ਪਾਉਣ ਲੱਗ ਜਾਂਦੇ। ਜਦੋਂ ਇਹਨਾਂ ਨੂੰ ਬਾਰ-ਬਾਰ ਪੁੱਛਦੇ ਆ ਵੀ ਤੁਸੀਂ ਫੇਰ ਨਹੀਂ ਉਹਨਾਂ ਸਨਮਾਨ ਕਰਦੇ, ਫਿਰ ਇਹ ਕਹਿੰਦੇ ਨਹੀਂ ਜੀ ਇਹਦੇ ਲਈ ਇੱਕ ਕੋਡ ਬਣਿਆ ਆ, ਫਲੈਗ ਕੋਡ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਫਿਰ ਅਸੀਂ ਉਹਦੇ ਵਿੱਚ ਨਹੀਂ ਪੈਣਾ ਚਾਹੁੰਦੇ ਕਿ ਉਹਦੇ ਵਿੱਚ ਬਹੁਤ ਸਾਰੀਆਂ ਧਾਰਾਂ ਹੈਗੀਆਂ ਆ ਵੀ ਅਸੀਂ ਉਹਦਾ ਵਰਤਦੇ ਆ। ਇਹ ਤਾਂ ਬੀਜੇਪੀ ਦੀਆਂ ਮੰਤਰੀਆਂ ਦੀ ਜਾਂ ਬੀਜੇਪੀ ਦੇ ਨੇਤਾਵਾਂ ਦੀ ਗੱਲ ਕਰੀਏ ਤਾਂ ਖੁੱਲ੍ਹੇਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆਏ ਆ। ਬਿਲਕੁਲ, ਜਿਹੜੀ ਇਹ ਸਹੁੰ ਚੁਕਾਉਂਦੇ ਆ, ਸਹੁੰ ਚੁਕਾਉਣ ਦੀ ਤੁਸੀਂ ਪੜ੍ਹ ਲਓ, ਸੰਸਕ੍ਰਿਤ ਦੇ ਵਿੱਚ ਹੈਗੀ ਆ। ਈਵਨ ਕਿ ਇਹ ਕਹਿੰਦੇ ਆ ਕਿ ਇੱਕ ਬਿਆਨ ਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਆ ਕਿ ਅੰਬੇਡਕਰ ਤੇ ਕਹਿੰਦਾ ਸੀ ਕਿ ਉਹ ਤਾਂ ਜੀ ਇਹ ਭਗਵਾ ਝੰਡਾ ਹੋਣਾ ਚਾਹੀਦਾ ਹੈ ਦੇਸ਼ ਦਾ, ਸੰਸਕ੍ਰਿਤ ਪਹਿਲੀ ਲੈਂਗੁਏਜ ਹੋਣੀ ਚਾਹੀਦੀ ਆ। ਉਹ ਮੈਂ ਤਾਂ ਕਿਤੇ ਪੜ੍ਹਿਆ ਨਹੀਂ। ਏਦਾਂ ਲੋਕਾਂ ਨੂੰ ਬਗਲਾ ਲਿਆ ਜਾਂਦਾ। ਇਸ ਕਰਕੇ ਤੁਸੀਂ ਜੋ ਚੀਜ਼ਾਂ ਫੈਕਟ ਦੇ ਵਿੱਚ ਆ, ਉਹ ਫੈਕਟ ਦੇ ਵਿੱਚ ਆ। ਤੇ ਫੈਕਟ ਇਹ ਆ ਕਿ ਭਾਰਤ ਸਾਰਿਆਂ ਦਾ ਸਾਂਝਾ ਦੇਸ਼ ਆ। ਇਹ ਨੋ ਡਾਊਟ ਅਸੀਂ ਇਸ ਗੱਲ ਦੀ ਸ਼ਾਦੀ ਨਹੀਂ ਭਰਦੇ ਕਿ ਜੋ ਕੁਝ ਹੋਇਆ ਉੱਥੇ ਹੋ ਗਿਆ। ਪਰ ਨਾਲ ਦੀ ਨਾਲ ਇਹ ਜ਼ਰੂਰ ਦਿਖਾਉਣਾ ਚਾਹੀਦਾ ਸੀ ਕਿ ਜਿਹੜੇ ਜਜ਼ਬੇ ਦੇ ਨਾਲ ਕਿਸਾਨ ਗਏ ਆ, ਲੱਖਾਂ ਦੀ ਗਿਣਤੀ ਦੇ ਵਿੱਚ, ਤੁਸੀਂ 2-3 ਹਜ਼ਾਰ ਦੀ ਤਾਂ ਗੱਲ ਕਰ ਰਹੇ ਆ, ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਸ਼ਾਂਤੀਪੂਰਵਕ, ਕਿ ਉਹਨਾਂ ਦਾ ਤੁਸੀਂ ਇੱਕ ਯੋਗਦਾਨ 1% ਵੀ ਯੋਗਦਾਨ ਨਹੀਂ ਮੰਨਦੇ। ਜਿਨ੍ਹਾਂ ਨੇ ਪੂਰਾ ਦੱਸਿਆ, ਦੁਨੀਆ ਨੇ ਕਵਰ ਵੀ ਕੀਤਾ, ਪਹਿਲੇ 2 ਦਿਨ ਤੁਸੀਂ ਇੰਨਾ ਹੱਲਾ ਮਚਾਇਆ। ਉਹ ਤੋਂ ਬਾਅਦ ਅਸੀਂ ਵੀ, ਸਾਡਾ ਵੀ ਮਨੋਬਲ ਡਿੱਗ ਗਿਆ ਸੀ। ਅਸੀਂ ਵੀ ਕੋਸ਼ਿਸ਼ ਕੀਤੀ, ਅਸੀਂ ਲੋਕਾਂ ਨੂੰ ਦਿੰਦੇ ਰਹੇ ਵੀ ਨਹੀਂ ਜੀ ਇਦਾਂ ਖਤਮ ਨਹੀਂ ਹੁੰਦੇ ਅੰਦੋਲਨ। ਪਰ ਉਹ ਫੇਰ ਦੇਖੋ ਬੂਸਟ ਅਪ ਹੋਇਆ। ਹੁਣ ਉਹੀ ਪੱਤਰਕਾਰ ਕੋ ਦੁਨੀਆ ਵਾਲੇ ਵੀ ਦੇਖ ਰਹੇ ਆ, ਇਸ ਗੱਲ ਦੇ ਉੱਤੇ ਗੱਲਾਂ ਹੋ ਰਹੀਆਂ ਆ ਕਿ ਉਹ ਇੱਕ ਸਾਜ਼ਿਸ਼ ਸਾਹਮਣੇ ਆਈ ਹੈ ਕਿ ਉਹਨੂੰ ਘਟਾ ਦਿੱਤਾ। ਉਹਦੇ ਨਾਲ ਕੀ ਹੋਇਆ ਕਿ ਲੋਕੀ ਵਾਪਸ ਮੁੜਨੇ ਸ਼ੁਰੂ ਹੋ ਗਏ। ਪਰ ਦਲਜੀਤ ਜੀ, ਤੁਸੀਂ ਕਹਿ ਰਹੇ ਆ ਹਿੰਦੁਸਤਾਨ ਸਾਰਿਆਂ ਧਰਮਾਂ ਦਾ, ਇਹ ਆਪਣਾ ਕਨਸਟੀਟਿਊਸ਼ਨ ਕਹਿੰਦਾ, ਪਰ ਜਿਸ ਤਰੀਕੇ ਨਾਲ ਇਸ ਵੇਲੇ ਸਰਕਾਰੀ ਤੰਤਰ ਇੱਕ ਧਰਮ ਦੇ ਜਿਹੜੇ ਇੱਕ ਧਰਮ ਨੂੰ ਉੱਤੇ ਲਿਜਾ ਕੇ ਦੂਜੇ ਧਰਮਾਂ ਦੇ ਖਿਲਾਫ ਵਰਤਿਆ ਜਾ ਰਿਹਾ। ਜੇ ਆਪਾਂ ਪਿਛਲਾ ਜਿਹੜੇ ਸ਼ਾਹੀਨ ਬਾਗ ਵਾਲਾ ਗੱਲ ਕਰੀਏ ਤਾਂ ਜੋ ਕੁਝ ਉਹਦੇ ਵਿੱਚ ਹੋਇਆ ਤਕਰੀਬਨ ਉਹੀ ਕੁਝ ਹੁਣ ਹੋ ਰਿਹਾ ਆ। ਜੇ ਆਪਾਂ ਗੱਲ ਕਰੀਏ 26 ਜਨਵਰੀ ਤੋਂ ਬਾਅਦ ਸਿੰਘੂ ਬਾਰਡਰ ਨੂੰ ਇੱਕ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਦਿੱਲੀ ਜਲ ਬੋਰਡ ਦੇ ਜਿਹੜੇ ਟੈਂਕਰ ਹੈ ਉਹ ਵੀ ਉੱਥੋਂ ਤੱਕ ਪਹੁੰਚਣ ਨਹੀਂ ਦਿੱਤੇ ਗਏ, ਪਾਣੀ ਤੱਕ ਰੋਕਿਆ ਗਿਆ ਉੱਥੋਂ ਤੱਕ। ਪਰ ਜਦੋਂ 200 ਜਿਹੜੇ ਪ੍ਰਦਰਸ਼ਨਕਾਰੀ ਆਉਂਦੇ ਆ, ਜਿਹੜੇ ਕਿ ਨਾਅਰੇਬਾਜ਼ੀ ਕਰਦੇ ਆ ਕਿ ਤਿਰੰਗੇ ਦਾ ਅਪਮਾਨ ਨਹੀਂ ਸਹੇਗਾ ਹਿੰਦੁਸਤਾਨ, ਉਹ ਆਰਾਮ ਨਾਲ ਤੁਰ ਕੇ ਪਹੁੰਚ ਜਾਂਦੇ ਆ ਉੱਥੋਂ ਦੇ ਕਿਸਾਨਾਂ ਦੇ ਧਰਨੇ ਤੱਕ ਤੇ ਸ਼ਾਂਤਮਈ ਬੈਠੇ ਕਿਸਾਨਾਂ ਤੇ ਪੱਥਰਬਾਜ਼ੀ ਕਰਦੇ ਆ। ਉਸ ਵੇਲੇ ਪੁਲਿਸ ਬੈਠੀ ਸਿਰਫ ਮੂਕ ਦਰਸ਼ਕ ਬਣ ਕੇ ਬੈਠੀ ਹੁੰਦੀ ਆ। ਪਰ ਜਦੋਂ ਸੱਟਾਂ ਖਾਣ ਤੋਂ ਬਾਅਦ ਕਿਸਾਨ ਹਾਰ ਕੇ ਜਦੋਂ ਉਧਰੋਂ ਜਵਾਬੀ ਕਾਰਵਾਈ ਕਰਨੇ, ਕੋਈ ਸਿੰਘ ਉੱਠਦੇ ਆ, ਕੋਈ ਅੱਗਿਓਂ ਡਾਂਗਾ ਜਾਂ ਕੋਈ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਦੋਂ ਪੁਲਿਸ ਵੀ ਉਹਨਾਂ ਨਾਲ ਰਲ ਕੇ, ਜਿਹੜੇ ਪ੍ਰਦਰਸ਼ਨਕਾਰੀਆਂ ਨਾਲ ਰਲ ਕੇ ਤੇ ਆਂਸੂ ਗੈਸ ਦੇ ਗੋਲੇ ਛੱਡਦੀ ਆ। ਇਹ ਤਾਂ ਸਰਾਸਰ ਧੱਕੇਸ਼ਾਹੀ ਹੈ। ਲੋਕਤੰਤਰ ਕਿੱਥੇ? ਤਾਂ ਲੋਕਤੰਤਰ ਦੀ ਹੱਤਿਆ।
ਲੋਕਤੰਤਰ ਤਾਂ ਦੇਖੋ ਹੁਣ ਵਿਖਾਵੇ ਤੇ ਰਹਿ ਗਿਆ ਜੀ। ਜੋ ਆਪਾਂ ਗੱਲਾਂ ਕਰਦੇ ਆ, ਈਵਨ ਕਿ ਤੁਸੀਂ 2 ਸਾਲ ਪਹਿਲਾਂ ਦੇ ਵੀ ਆਪਣੇ ਪ੍ਰੋਗਰਾਮ ਕੱਢ ਕੇ ਦੇਖ ਲਓ, ਉਹਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਕਾਨੂੰਨ ਦਾ ਸਨਮਾਨ ਹੋਵੇ। ਜਦੋਂ ਤੱਕ ਸਾਨੂੰ ਕਾਨੂੰਨ ਸਕੂਲਾਂ ਦੇ ਵਿੱਚ ਪੜ੍ਹਾਇਆ ਨਹੀਂ ਜਾਂਦਾ, ਉਨਾ ਚਿਰ ਤੱਕ ਸਾਨੂੰ ਸਕੂਲਾਂ ਦੇ ਵਿੱਚ ਤਾਂ ਕੁਝ ਹੋਰ ਚੀਜ਼ਾਂ ਪੜ੍ਹਾਈਆਂ ਜਾਂਦੀਆਂ। ਅੱਜ ਵੀ ਸਾਨੂੰ ਇੱਕ ਇਨਸਾਨ ਦੇ ਨਾਲੋਂ ਸਾਨੂੰ ਮੁਸਲਮਾਨ, ਹਿੰਦੂ, ਸਿੱਖ ਬਣਾਇਆ ਜਾਂਦਾ। ਸਾਨੂੰ ਪਹਿਲਾਂ ਹੀ ਵੰਡ ਦਿੱਤਾ ਜਾਂਦਾ, ਬੱਚਿਆਂ ਦੇ ਵਿੱਚ ਹੀ ਉਹ ਫਿਤਰਤ ਨਫ਼ਰਤ ਵਾਲੀ ਭਰ ਦਿੱਤੀ ਜਾਂਦੀ। ਬਿਲਕੁਲ। ਇੰਨੇ ਜ਼ਿਆਦਾ ਕੁਦਰਤੀ ਰਿਸੋਰਸਸ ਹੋਣ ਦੇ ਬਾਵਜੂਦ ਵੀ ਭਾਰਤ ਪਿਛੜਿਆ ਹੋਇਆ। ਉਹਦਾ ਕਾਰਨ ਹੀ ਇਹ ਆ ਕਿ ਸਾਡੇ ਜਿਹੜੇ ਰਿਸੋਰਸਸ ਆ ਉਹਨਾਂ ਦੇ ਉੱਤੇ ਲੁੱਟ ਚੱਲ ਰਹੀ ਆ। ਲੁੱਟ ਤਾਂ ਹੀ ਚੱਲ ਰਹੀ ਆ ਕਿ ਸਾਨੂੰ ਆਪਸ ਦੇ ਵਿੱਚ ਵੰਡ ਦਿੱਤਾ ਗਿਆ। ਹੁਣ ਇਹ ਇੰਨਾ ਕੁਝ ਅਸੀਂ ਇਸ ਗੱਲ ਕਰਕੇ ਲੜੀ ਜਾਣਾ ਆ ਕਿ ਹਿੰਦੂ ਮੁਸਲਮਾਨ ਇਸ ਚੀਜ਼ ਨੂੰ ਲਾ ਦੋ। ਹੁਣ ਤੁਸੀਂ ਲਾਲ ਕਿਲੇ ਦੀ ਦੇਖੋ, ਇਹਦਾ ਜੀ ਅਪਮਾਨ ਹੈ। ਲਾਲ ਕਿਲੇ ਦਾ ਬਹੁਤ ਵੱਡੀ ਜੀ ਬਹੁਤ ਵੱਡਾ ਇਹਦਾ ਨਾਂ ਆ, ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਬਣਾਇਆ ਜਿਨ੍ਹਾਂ ਲੋਕਾਂ ਨੂੰ ਤੁਸੀਂ ਰੋਜ਼ ਹੀ ਗਾਲਾਂ ਕੱਢਦੇ ਆ ਫੇਸਬੁੱਕ ਦੇ ਉੱਤੇ, ਉਹਨਾਂ ਮੁਸਲਮਾਨਾਂ ਨੇ ਬਣਾਇਆ ਹੋਇਆ। ਜੇ ਲਾਲ ਕਿਲੇ ਦਾ ਐਡਾ ਵੱਡਾ ਨਾਮ ਹੈ ਤਾਂ ਉਹ ਵੇਚਿਆ ਕਿਉਂ ਗਿਆ? ਮੈਨੇਜਮੈਂਟ ਕਿਉਂ ਉਹਦੀ ਦੂਸਰੇ ਜੇ ਇਸ ਵੇਲੇ ਡਾਲਮੀਆ ਗਰੁੱਪ ਕੋਲ ਕਿਉਂ ਆ? ਜੇ ਉਹ ਐਡਾ ਵੱਡਾ ਇਤਿਹਾਸਿਕ ਚਿੰਨ੍ਹ ਆ ਤੇ ਉਹ ਸਰਕਾਰ ਸਾਂਭ ਕਿਉਂ ਨਹੀਂ ਸਕਦੀ? ਦੇਖੋ ਇਹ ਸੋਲਡ, ਇਨ ਦਾ ਸੈਂਸ ਆਪਾਂ ਸੋਲਡ ਕਹਿ ਸਕਦੇ ਆ, ਪਰ ਅਸਲ ਵਿੱਚ ਕੀ ਹੋਇਆ, ਕਿਹਾ ਕੀ ਗਿਆ ਕਿ 5 ਸਾਲ ਦਾ ਇਹਨੂੰ ਇੱਕ ਦਿੱਤਾ ਗਿਆ ਟਾਈਮ, 5 ਸਾਲ ਦੀ ਇਹਦੀ ਰੱਖ ਰਖਾਓ, ਦੇਖ ਰੇਖ ਉਹ ਡਾਲਮੀਆ ਗਰੁੱਪ ਕਰੇਗਾ। $3.5 ਮਿਲੀਅਨ ਦਾ ਇਹ ਪ੍ਰੋਜੈਕਟ ਹੈਗਾ ਇਹਦੀ ਦੇਖ ਰੇਖ ਕਰਨ ਦਾ। ਹੁਣ ਮੈਂ ਜਿੱਦਾਂ ਗੱਲ ਕਰਦਾ ਸੀ ਕਿ ਬਹਾਦਰ ਸ਼ਾਹ ਜ਼ਫਰ ਦੀ ਅਗਵਾਈ ਦੇ ਵਿੱਚ ਗਦਰ 1857 ਚੱਲਿਆ, ਆਜ਼ਾਦੀ ਦਾ ਵਿਦਰੋਹ। ਇਹ ਤਾਂ ਲੋਕਾਂ ਨੇ ਪੜ੍ਹਿਆ ਨਹੀਂ ਹੋਣਾ, ਪੰਜਾਬੀਆਂ ਨੂੰ ਬਹੁਤ ਚੰਗੀ ਤਰ੍ਹਾਂ ਯਾਦ ਆ, ਜਿਹਦੇ ਵਿੱਚ ਕਿ ਬਹੁਤ ਗਦਰ ਦਾ ਨਾਂ ਆ। ਤੁਸੀਂ ਜਾ ਕੇ ਦੁਆਬੇ ਦੇ ਵਿੱਚ ਦੇਖ ਲਓ ਜਾਂ ਮਾਲਵੇ ਦੇ ਵਿੱਚ ਦੇਖ ਲਓ, ਕਿੰਨੇ ਲੋਕਾਂ ਦੇ ਅੱਜ ਵੀ ਬੁੱਤ ਲੱਗੇ ਆ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਜੀ ਆ ਵੀ ਗਦਰ ਲਹਿਰ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ, ਆਹ ਬੰਦੇ ਨੇ ਹਿੱਸਾ ਲਿਆ ਸੀ ਉਹਦੇ ਵਿੱਚ, ਆਹ ਬੰਦੇ ਨੇ ਉਹਦੇ ਵਿੱਚ ਸ਼ਹੀਦੀਆਂ ਦਿੱਤੀਆਂ। ਬਹਾਦਰ ਸ਼ਾਹ ਜ਼ਫਰ ਜਿਹੜਾ ਕਿ ਲਾਸਟ ਮੁਗਲ ਐਮਪਾਇਰ ਸੀ, ਉਸ ਮੁਗਲ ਸ਼ਾਸਕ ਦੇ ਹੱਕ ਦੇ ਵਿੱਚ ਇਸੇ ਕਰਕੇ ਲਾਲ ਕਿਲੇ ਨੂੰ ਏਡੀ ਵੱਡੀ ਪਦਵੀ ਹਾਸਲ ਆ ਕਿ ਜਿਹੜਾ 1857 ਦਾ ਬਹਾਦਰ ਸ਼ਾਹ ਜ਼ਫਰ ਕੰਟਰੋਲ ਕਰ ਰਿਹਾ ਸੀ ਉਹ ਲਾਲ ਕਿਲੇ ਤੋਂ ਹੋ ਰਿਹਾ ਸੀ। ਇਸ ਕਰਕੇ ਇਹਦੀ ਇੱਕ ਖਾਸ ਉਪਮਾ ਆ ਤੇ ਤੁਸੀਂ ਉਹਨਾਂ ਲੋਕਾਂ ਨੂੰ ਤਾਂ ਸਭ ਤੋਂ ਜ਼ਿਆਦਾ ਭੰਡਦੇ ਆ। ਬਿਲਕੁਲ। ਫਿਰ ਜੇ ਤੁਹਾਨੂੰ ਉਪਮਾ ਆ ਤੁਸੀਂ ਉਹਦਾ ਇਤਿਹਾਸ ਵੀ ਦੱਸਿਆ ਕਰੋ। ਹੁਣ ਜਿਹੜੀ ਤੁਸੀਂ ਗੱਲ ਕਰਦੇ ਰੱਖ ਰਖਾਓ ਦੀ, ਇਸੇ ਕਰਕੇ ਲੋਕਾਂ ਨੂੰ ਇਤਰਾਜ਼ ਆ। ਇਹ ਹੁਣ ਜਿਹੜੇ ਇਹਨਾਂ ਨੂੰ ਬਚਾਉਣ ਵਾਲੇ ਆ ਉਹ ਇਹ ਕਹਿੰਦੇ ਆ ਕਿ ਇਹ ਤਾਂ ਸਿਰਫ ਉਹਨਾਂ ਨੂੰ 5 ਸਾਲ ਲਈ ਰੱਖ ਰਖਾਓ ਲਈ ਦਿੱਤਾ। ਕੀ ਸਰਕਾਰ ਇੰਨੀ ਗਈ ਗੁਜਰੀ ਹੋ ਗਈ ਕਿ ਸਾਡੀਆਂ ਜਿਹੜੀਆਂ ਨੈਸ਼ਨਲ ਧਰੋਹਰਾਂ ਹੈਗੀਆਂ, ਜਿਹੜੇ ਸਾਡੇ ਨੈਸ਼ਨਲ ਪ੍ਰੋਜੈਕਟ ਹੈਗੇ ਆ, ਉਹ ਆਪ ਨਹੀਂ ਕਰ ਸਕਦੀ? ਕੀ ਸਰਕਾਰ ਕੋਲ ਇੰਨਾ ਵੀ ਪੈਸਾ ਹੈ ਨਹੀਂ? ਇੱਕ ਪਾਸੇ ਤੁਸੀਂ ਗੱਲ ਕਰਦੇ ਆ ਕਿ 5 ਟ੍ਰਿਲੀਅਨ ਦੀ ਅਸੀਂ ਇਕਨੋਮੀ ਬਣਾ ਦੇਣੀ ਆ, ਤੁਸੀਂ 3 ਟ੍ਰਿਲੀਅਨ ਦੀ ਇਕਨੋਮੀ ਇਸ ਵੇਲੇ ਚੱਲ ਰਹੇ ਆ। ਤੁਸੀਂ ਇਹ ਕਹਿ ਰਹੇ ਆ ਕਿ 2022-23 ਦੇ ਵਿੱਚ ਅਸੀਂ ਚਾਈਨਾ ਦੇ ਨਾਲੋਂ ਵੱਧ GDP ਗਰੋਥ ਦੇ ਵਿੱਚ ਜਾਣਾ, ਸਾਡੀ ਗਰੋਥ 11% ਦੇ ਹਿਸਾਬ ਦੇ ਨਾਲ ਚੱਲਣੀ ਆ। ਕੀ ਤੁਹਾਡੇ ਕੋਲ ਇਦਾਂ ਦਾ ਕੋਈ ਕੰਮ ਹੈ ਨਹੀਂ ਕਿ ਤੁਸੀਂ 에ਅਰਪੋਰਟ ਵੀ ਆਪ ਨਹੀਂ ਦੇਖ ਸਕਦੇ? ਤੁਸੀਂ ਜਿੰਨੇ ਪ੍ਰੋਜੈਕਟ ਤੁਸੀਂ ਜਾ ਕੇ ਦੇਖੋ, ਹੁਣ ਆਪਣੇ ਨਕੋਦਰ ਹੀ ਲਾ ਲਓ, ਨਕੋਦਰ ਦੇ ਵਿੱਚ ਕਿਲੇ ਆ, ਮੁਗਲਾਂ ਨੇ ਬਣਾਏ ਹੋਏ, ਪਰ ਉਹਨਾਂ ਦਾ ਰੱਖ ਰਖਾਓ ਕੁਦਰਤੀ ਜਿਹੜਾ ਵਾਤਾਵਰਨ ਵਿਭਾਗ ਆ, ਜਿਹੜੇ ਪੁਰਾਤਤਵ ਵਿਭਾਗ ਆ, ਜਿਹੜਾ ਕਿ ਪੁਰਾਣੀਆਂ ਇਮਾਰਤਾਂ ਕਿਲਿਆਂ ਦੀ ਰੱਖ ਰਖਾਓ ਰੱਖਦਾ। ਇਹਦਾ ਮਤਲਬ ਸਿੱਧਾ ਹੀ ਆ ਕਿ ਜਿਹੜੀਆਂ ਸਰਕਾਰੀ ਜੌਬਾਂ ਉਹਨਾਂ ਦੇ ਉੱਤੇ ਵੀ ਡਾਕਾ ਆ। ਤੁਸੀਂ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਮੈਂ ਉਹਨਾਂ ਲੋਕਾਂ ਨੂੰ ਇਹ ਅਪੀਲ ਜ਼ਰੂਰ ਕਰਨੀ ਚਾਹੁੰਦਾ ਕਿ ਸਰਕਾਰ ਆ ਇਹ ਤੁਹਾਡੀ ਵੀ ਹਿੱਤਕਾਰੀ ਨਹੀਂ ਹੋ ਸਕਦੀ। ਇਹਨਾਂ ਨੂੰ ਜਦੋਂ ਲੱਗਾ ਕਿ ਸਾਡੇ ਹਿੱਤ ਦੇ ਵਿੱਚ ਆ, ਤੁਹਾਡਾ ਵੀ ਕਚੂਮਰ ਇਹਨਾਂ ਨੇ ਕੱਢ ਦੇਣਾ। ਜਿਹੜੇ ਅੱਜ ਇਹ ਕਹਿ ਰਹੇ ਆ ਕਿ ਜੀ ਸਾਡਾ ਬਹੁਤ ਰੱਖਿਆ ਕੀਤੀ ਇਹਨਾਂ ਨੇ, ਜਿੱਦਣ ਸਰਕਾਰ ਨੂੰ ਲੱਗਾ ਕਿ ਤੁਸੀਂ ਉਹਨਾਂ ਦੇ ਲਈ ਹਾਨੀ ਕਰ ਗਿਆ, ਤੁਹਾਨੂੰ ਵੀ ਉਹਨਾਂ ਨੇ ਬਖਸ਼ਣਾ ਨਹੀਂ। ਇਹਨਾਂ ਦੇ ਲਈ ਇੱਕੋ ਇੱਕ ਚੀਜ਼ ਹੁੰਦੀ ਆ ਕਿ ਅਸੀਂ ਗਰੋ ਕਿੱਦਾਂ ਕਰਨਾ, ਕੋਆਪਰੇਟ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ। ਹੁਣ ਬਹੁਤ ਸਾਰੀਆਂ ਸਕੀਮ ਸੀ ਪਹਿਲਾਂ ਹੀ, ਇਸੇ ਕਰਕੇ ਸਰਕਾਰ ਪਹਿਲਾਂ ਦੇਖਦੀ ਸੀ ਕੀ ਗੱਲ ਲਾਲ ਕਿਲੇ ਦਾ ਅੱਜ ਤੱਕ ਪ੍ਰਬੰਧ ਵਧੀਆ ਨਹੀਂ ਹੋ ਪਾਇਆ। ਪ੍ਰਾਈਵੇਟ ਦੇ ਵਿੱਚ ਇਦਾਂ ਦੀ ਕਿਹੜੀ ਜੜੀ ਬੂਟੀ ਆ ਕਿ ਉਹ ਆ ਕੇ ਬਹੁਤ ਵਧੀਆ ਇਹਦਾ ਕੰਮ ਕਰ ਦੂੰਗੀ। ਇਸ ਕਰਕੇ ਤੁਹਾਨੂੰ ਇਹ ਗੱਲਾਂ ਜ਼ਰੂਰ ਧਿਆਨ ਦੇ ਵਿੱਚ ਰੱਖਣੀਆਂ ਪੈਣੀਆਂ ਤੇ ਲੋਕਾਂ ਨੂੰ ਵਿਰੋਧ ਕਰਨੇ ਪੈਣੇ ਆ। ਨੋ ਡਾਊਟ ਸਰਕਾਰ ਨੇ ਧੱਕੇਸ਼ਾਹੀ ਕਰਨੀ ਆ ਤੇ ਲੋਕੀ ਸਹਿ ਵੀ ਰਹੇ ਨੇ ਇਸ ਵੇਲੇ, ਪਰ ਇਹ ਗੱਲ ਜ਼ਰੂਰ ਰੱਖਿਓ ਯਾਦ ਕਿ ਇਹ ਨਾ ਸੋਚਿਓ ਕਿ ਸਾਡੇ ਤੇ ਇਹ ਕਦੀ ਮੌਕਾ ਨਹੀਂ ਆਉਣਾ। ਜਿੱਦਣ ਤੁਹਾਡੇ ਤੇ ਮੌਕਾ ਇਹ ਆਉਣਾ, ਅਸੀਂ ਫਿਰ ਵੀ ਤੁਹਾਡੇ ਨਾਲ ਖੜਾਂਗੇ। ਬਿਲਕੁਲ। ਜਲਦੀ ਜੀ ਧੱਕੇਸ਼ਾਹੀ ਦੀ ਗੱਲ ਕਰੀਏ ਤਾਂ ਜੋ ਕੁਝ ਇਸ ਵੇਲੇ ਹੋ ਰਿਹਾ, ਧੱਕੇਸ਼ਾਹੀ ਦੀ ਵੀ ਇੰਤਹਾ ਹੁੰਦੀ ਹੈ। ਮੇਰੇ ਖਿਆਲ ਜਿਹੜੀ ਹੱਦ ਆ ਉਹ ਹੋਇਆ ਇਸ ਵੇਲੇ, ਕਿਉਂਕਿ ਜੇ ਆਪਾਂ ਲਾਲ ਕਿਲੇ ਦੀ ਗੱਲ ਕਰੀਏ ਘਟਨਾ ਵਾਲੀ ਦੇ, ਉਸ ਦਿਨ ਤੋਂ ਬਾਅਦ ਪਤਾ ਨਹੀਂ ਕਿੰਨੇ ਕਿਸਾਨ ਜਿਹੜੇ ਅਜੇ ਤੱਕ ਲਾਪਤਾ ਆ, ਉਹ ਅਜੇ ਤੱਕ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਪੁਲਿਸ ਵੱਲੋਂ ਦੱਸੀ ਨਹੀਂ ਜਾ ਰਹੀ ਕਿ ਕਿੰਨੇ ਕਿਸਾਨ ਉਹਨਾਂ ਦੀ ਹਿਰਾਸਤ 'ਚ ਆ ਜਾਂ ਕਿੰਨੇ ਜਿਹੜੇ ਆ ਕਿਹੜੇ ਕਿਸਾਨ ਹਿਰਾਸਤ 'ਚ ਆ। ਅਜੇ ਤੱਕ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਨਹੀਂ ਕੀਤੀ
ਕੀਤੀ ਗਈ। ਦੂਜੀ ਜਿਹੜੀ ਗੱਲ ਹੈ ਉਸ ਤੋਂ ਬਾਅਦ ਜਿਹੜੀ ਸ਼ੁੱਕਰਵਾਰ ਰਾਤ ਨੂੰ ਉਹਦੇ ਤੇ ਹਮਲਾ ਹੁੰਦਾ ਆ ਸਿੰਘੂ ਬਾਰਡਰ ਤੇ, ਕਿਸ ਤਰੀਕੇ ਨਾਲ ਪਥਰਾਬਾਜ਼ੀ ਕੀਤੀ ਜਾਂਦੀ ਹੈ, ਕਿਸ ਤਰੀਕੇ ਨਾਲ ਪੁਲਿਸ ਦੇ ਨਾਲ ਰਲ ਕੇ ਪ੍ਰਦਰਸ਼ਨਕਾਰੀ ਜਿਹੜੇ ਆ ਉਸ ਕਿਸਾਨਾਂ ਤੇ ਡਾਂਗਾ ਮਾਰਦੇ ਆ। ਇਹ ਸੱਦੀ ਜਿਹੜੀ ਧੱਕੇਸ਼ਾਹੀ, ਇਹ ਸਾਨੂੰ ਇੱਥੋਂ ਤੱਕ ਬੈਠੇ ਆ ਜਿਹੜੇ ਸੋਸ਼ਲ ਮੀਡੀਆ ਤੇ ਅੱਗ ਵਾਂਗੂ ਇਦਾਂ ਦੀਆਂ ਵੀਡੀਓਜ਼ ਫੈਲਦੀਆਂ, ਤਾਂ ਜਿਹੜਾ ਸਾਡਾ ਸਰਕਾਰ ਦਾ ਮੁਖੀ ਆ, ਸਾਡੇ 56 ਇੰਚ ਵਾਲੇ ਪ੍ਰਧਾਨ ਮੰਤਰੀ ਸਾਹਿਬ, ਉਹਨਾਂ ਨੂੰ ਨਹੀਂ ਦਿਸ ਰਹੀਆਂ ਇਹ ਸਾਰੀਆਂ ਚੀਜ਼ਾਂ। ਦੇਖੋ ਕਹਿੰਦੇ ਹੁੰਦੇ ਨੇ ਅੱਤਵਾਦੀ ਪੈਦਾ ਨਹੀਂ ਹੁੰਦੇ, ਪੈਦਾ ਕੀਤੇ ਜਾਂਦੇ ਆ ਜੀ। ਹੁਣ ਜਿੱਦਾਂ ਤੁਸੀਂ ਦੱਸਦੇ ਆ ਕਿ ਮੋਗਾ ਜ਼ਿਲ੍ਹਾ ਦਾ ਇੱਕ ਪਿੰਡ ਆ, ਉਹਨਾਂ ਦੇ 10-12 ਬੱਚੇ ਜਿਹੜੇ ਆ ਗਾਇਬ ਆ, ਨੌਜਵਾਨ ਮੁੰਡੇ ਜੀ, ਉਹਨਾਂ ਦਾ ਅਜੇ ਤੱਕ ਕੁਝ ਥਾਂ ਪਤਾ ਨਹੀਂ ਲੱਗ ਰਿਹਾ। ਇਹ ਵੀ ਸਿੱਧਾ ਲੋਕਤੰਤਰ ਦੀ ਉਲੰਘਣਾ। ਕਿਸੇ ਵੀ ਥਾਣੇ ਦੇ ਵਿੱਚ ਪੁਲਿਸ ਦੁਆਰਾ ਕੋਈ ਗ੍ਰਿਫਤਾਰੀ ਹੁੰਦੀ ਆ, ਉਹਦੀ FIR 24 ਘੰਟੇ ਦੇ ਵਿੱਚ ਕਰਨੀ ਹੁੰਦੀ ਆ। ਅਜੇ ਤੱਕ FIR ਕੋਈ ਦਰਜ ਨਹੀਂ। ਜੇ FIR ਹੋਈ ਹੋਵੇ ਦੈਟ ਮੀਨਸ ਕਿ ਉਹ ਨੈਟ ਦੇ ਉੱਤੇ ਉਪਲਬਧ ਹੋਣੀ ਚਾਹੀਦੀ ਹੈ। ਉਹਦੇ ਬਾਰੇ ਕਿਉਂ ਨਹੀਂ ਪਤਾ ਲੱਗ ਰਿਹਾ? ਫਿਰ ਉਹਨਾਂ ਦੇ ਤੁਸੀਂ, ਕਿਉਂਕਿ ਹਰ ਇੱਕ ਬੰਦੇ ਨੂੰ ਅਧਿਕਾਰ ਹੈ, ਚਾਹੇ ਉਹ ਕਤਲ ਵੀ ਕਰਕੇ ਆਇਆ, ਉਹਨੂੰ ਅਧਿਕਾਰ ਹੈ ਆਪਣਾ ਵਕੀਲ ਕਰਨ ਦਾ, ਉਹ ਆਪਣੇ ਵਕੀਲ ਦੇ ਨਾਲ ਕੰਟੈਕਟ ਕਰੇ। ਅਜੇ ਤੱਕ ਉਹਨਾਂ ਨੇ ਕਿਸੇ ਦੇ ਨਾਲ ਕੰਟੈਕਟ ਨਹੀਂ ਕੀਤਾ। ਇਹਦਾ ਮਤਲਬ ਕੀ ਆ ਕਿ ਉਹਨਾਂ ਨੂੰ ਤੁਸੀਂ ਅੰਡਰਗਰਾਉਂਡ ਕੀਤਾ ਹੋਇਆ। ਬਿਲਕੁਲ ਇਸੇ ਤਰ੍ਹਾਂ ਦਾ ਹੁਣ ਕਾਲਾ ਦੌਰ ਕਹਿ ਤਾਂ ਦਿੰਦੇ ਆ ਕਿ 1984 ਤੋਂ ਲੈ ਕੇ 1992 ਦਾ ਦੌਰ ਇੱਕ ਕਾਲਾ ਦੌਰ ਚੱਲਿਆ ਪੰਜਾਬ ਦੇ ਵਿੱਚ। ਪਰ ਕਿਉਂ ਚੱਲਿਆ? ਇਸੇ ਕਰਕੇ ਚੱਲਿਆ। ਹੁਣ ਜਿਨ੍ਹਾਂ ਦਾ ਨੌਜਵਾਨ ਮੁੰਡਾ ਜਾਂ ਜਿਹਦਾ ਭਰਾ ਬਿਲਕੁਲ ਸਰਕਾਰ ਨੇ ਇਸੇ ਤਰ੍ਹਾਂ ਮਰਵਾ ਦਿੱਤਾ, ਤੁਸੀਂ ਉਹ ਤੋਂ ਕੀ ਰੱਖਦੇ ਹੋ ਅਪੇक्षा, ਕੀ ਕਰਦੇ ਹੋ? ਉਹ ਤੋਂ ਕੀ ਉਮੀਦ ਤੁਸੀਂ ਰੱਖ ਸਕਦੇ ਹੋ? ਉਹਦਾ ਤਾਂ ਵਿਸ਼ਵਾਸ ਟੁੱਟ ਗਿਆ ਇਸ ਸਰਕਾਰ ਦੇ ਕੋਲੋਂ, ਇਸ ਤੰਤਰ ਦੇ ਕੋਲੋਂ। ਮਾਂ ਦੀ ਕੁੱਖ ਚੋਂ ਅੱਤਵਾਦੀ ਨਹੀਂ ਪੈਦਾ ਹੁੰਦਾ, ਅੱਤਵਾਦੀ ਜਿਹੜੀ ਇਦਾਂ ਦੇ ਹਾਲਾਤ ਬਣਾਉਂਦੇ ਹੁੰਦੇ ਆ। ਤੇ ਹੁਣ ਬਹੁਤ ਸਾਰੇ ਲੋਕ ਨੇ, ਈਵਨ ਕਿ ਮੈਂ ਖਾਲਿਸਤਾਨ ਦਾ ਪੱਖੀ ਨਹੀਂ, ਮੈਂ ਕਹਿੰਦਾ ਆ ਕਿ ਅਸੀਂ ਭਾਰਤ ਦੇ ਲੋਕ ਆ, ਅਸੀਂ ਕਿਉਂ ਦੇਈਏ? ਸਾਡਾ ਇਹ ਦੇਸ਼ ਆ, ਅਸੀਂ ਇਸ ਦੇਸ਼ ਦੇ ਵਾਸੀ ਆ, ਅਸੀਂ ਇੱਥੇ ਰਹੇ ਆ, ਅਸੀਂ ਇਹਨੂੰ ਛੱਡ ਨਹੀਂ ਸਕਦੇ, ਅਸੀਂ ਹਮੇਸ਼ਾ ਇਹਦੇ ਸਲਾਮਤੀ ਦੇ ਲਈ ਕੰਮ ਕਰਾਂਗੇ। ਪਰ ਜਿਹੜੇ ਲੋਕ ਉਹ ਵੱਖਵਾਦੀ ਧਿਰਾਂ ਹੋ ਗਈਆਂ, ਉਹਨਾਂ ਤੋਂ ਜੇ ਉਹਨਾਂ ਦਾ ਇਤਿਹਾਸ ਅਸੀਂ ਪੁੱਛੀਏ ਫਿਰ ਸਾਨੂੰ ਸਿੰਪਥੀ ਵੀ ਹੋਣ ਲੱਗ ਜਾਂਦੀ ਹੈ, ਯਾਰ ਤੇਰੇ ਨਾਲ ਤਾਂ ਬਹੁਤ ਧੱਕਾ ਹੋਇਆ। ਪਰ ਅਸੀਂ ਉਹਨਾਂ ਨੂੰ ਵੀ ਇਹੀ ਸੁਜੈਸਟ ਕਰਦੇ ਹੁੰਦੇ ਆ ਕਿ ਭਾਰਤ ਦਾ ਕਾਨੂੰਨ ਸਾਨੂੰ ਵਿਸ਼ਵਾਸ 'ਚ ਰਹਿਣਾ, ਇਹ ਗਲਤ ਬੰਦਿਆਂ ਦੇ ਹੱਥ ਵਿੱਚ ਆਇਆ ਜੀ। ਅਸਲ ਵਿੱਚ ਇਹਦੇ ਵਿੱਚ ਰੋਂਗ ਨਹੀਂ। ਦੌਰ ਦੀ ਦਲਜੀਤ ਜੀ ਗੱਲ ਕਰੀਏ ਤਾਂ ਪਰਿਵਾਰ ਖੱਪ ਗਏ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਗਏ, ਉਹਨਾਂ ਦੀਆਂ ਮਾਵਾਂ ਭੈਣਾਂ। ਉਹਦਾ ਕਾਰਨ ਇਹ ਸੀ ਕਿ ਉਸ ਵੇਲੇ ਮੀਡੀਆ ਹੈ ਨਹੀਂ ਸੀ ਕੋਈ ਦੱਸਣ ਵਾਲਾ। ਜਿਸ ਤਰੀਕੇ ਦੇ ਨਾਲ ਅੱਜ ਵੀ ਹੋਇਆ, ਤੁਸੀਂ ਦੇਖੋ ਜਿਹੜਾ ਅੱਜ ਵੀ ਮੀਡੀਆ ਦਲਜੀਤ ਜੀ ਇੱਕ ਪਾਸੜ ਗੱਲ ਕਰ ਰਿਹਾ, ਇੱਕ ਪਾਸੜ ਉਹ ਕਰ ਰਿਹਾ। ਪਰ ਸਾਡੇ ਵਰਗੇ ਭਾਵੇਂ ਛੋਟੇ, ਸਾਡੀ ਰੀਚ ਬਹੁਤ ਥੋੜੀ ਹੋ ਸਕਦੀ ਆ, ਹੋਰ ਬਹੁਤ ਸਾਰੇ ਚੈਨਲ ਆ ਕੰਮ ਕਰ, ਰੀਚ ਬਹੁਤ ਥੋੜੀ ਹੋ ਸਕਦੀ ਆ, ਪਰ ਪੰਜਾਬ ਦੇ ਲੋਕਾਂ ਤੱਕ ਬਹੁਤ ਗੱਲ ਪਹੁੰਚ ਰਹੀ ਆ। ਹੁਣ ਤੁਸੀਂ ਦੇਖੋ ਕਿ ਹੁਣ ਨੈਟ ਬੰਦ ਕੀਤਾ ਹੋਇਆ ਆ, ਅੱਜ ਬੰਦ ਆ ਉੱਥੇ ਨੈਟ, ਕਿ ਇੰਟਰਨੈਟ ਜਿਹੜਾ ਆ ਬੰਦ ਕਰਨਾ ਆ ਅੱਜ ਸ਼ਾਇਦ ਰਾਤ ਤੋਂ। ਤੇ ਉਹ ਕਿਉਂ ਕੀਤਾ ਜਾ ਰਿਹਾ ਆ? ਇਹ ਵੀ ਇੱਕ ਉਲੰਘਣਾ ਆ। ਤੁਸੀਂ ਦੇਖੋ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਧਾ ਹੀ ਨੈਟ ਬੰਦ ਕਰ ਦਿੱਤਾ ਜਾਂਦਾ, ਲੋਕਾਂ ਨੂੰ ਆਪਣੀ ਗੱਲ ਕਰਨ ਦੀ ਨਹੀਂ ਇਜਾਜ਼ਤ ਹੈਗੀ। ਫਿਰ ਆਪਾਂ ਕਹਿੰਦੇ ਆ ਕਿ ਬੱਚੇ ਆਪਣੇ ਦਾ, ਤੁਸੀਂ ਬੱਚਿਆਂ ਦੇ ਲਈ ਇੰਨਾ ਪ੍ਰੋਪਰ ਸਭ ਕੁਝ ਧਿਆਨ ਰੱਖਦੇ ਆ, ਸਕੂਲਾਂ ਦਾ ਧਿਆਨ ਰੱਖਦੇ ਆ, ਉਹਨਾਂ ਦੇ ਬੱਚੇ ਪਤਾ ਹੀ ਨਹੀਂ ਸਕੂਲ ਕਦੋਂ ਗਏ ਆ। ਇਸ ਕਰਕੇ ਅਸੀਂ ਜਦੋਂ ਇਦਾਂ ਦੇ ਹਾਲਾਤਾਂ ਦੇ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਹੁੰਦਾ, ਉਹ ਸਟੇਟ ਦੇ ਫਿਰ ਵਿਰੁੱਧ ਹੋ ਹੀ ਜਾਂਦੇ ਆ। ਬਿਲਕੁਲ। ਇੱਥੇ ਦਲਜੀਤ ਜੀ RK ਕੁਮਾਰ ਹੁਣਾਂ ਦੀ ਇੱਕ ਟਿੱਪਣੀ ਆਈ ਹੈ, ਮੈਂ ਉਹਨੂੰ ਲੈਣਾ ਚਾਹੂੰਗਾ। ਉਹ ਕਹਿੰਦੇ ਕਿ ਦੇਸ਼ ਦੀ ਡੈਮੋਕ੍ਰੇਸੀ ਤੇ ਸੰਵਿਧਾਨ ਉਦੋਂ ਮਰਦਾ ਜਦੋਂ ਕੁਝ ਨਾਰਥ ਇੰਡੀਆ ਦੇ ਵਿੱਚ ਹੁੰਦਾ, ਅਦਰਵਾਈਜ਼ ਕਸ਼ਮੀਰ 'ਚ ਜੋ ਕਸ਼ਮੀਰੀ ਪੰਡਤਾਂ ਨਾਲ ਧੱਕਾ ਹੁੰਦਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਬੰਗਾਲ ਦੇ ਵਿੱਚ ਹਿੰਦੂ ਕਮਿਊਨਿਟੀ ਨਾਲ ਜੋ ਕੁਝ ਹੋ ਰਿਹਾ ਉਹਦੇ ਬਾਰੇ ਕੋਈ ਗੱਲ ਨਹੀਂ ਕੀਤੀ ਜਾਂਦੀ। ਪਰ ਜਦੋਂ ਨਾਰਥ ਇੰਡੀਆ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਤੇ ਉਦੋਂ ਇਹ ਜਿਹੜੀ ਆ ਸੰਵਿਧਾਨ ਮਰਦਾ। ਮੈਂ ਤੁਹਾਡੇ ਵੱਲ ਜਾਣ ਤੋਂ ਪਹਿਲਾਂ ਇਹਦਾ ਜਵਾਬ ਮੈਂ ਵੀ ਦੇਣਾ ਚਾਹੂੰਗਾ ਕਿ ਸਾਡੀ ਪ੍ਰੋਬਲਮ ਦਲਜੀਤ ਜੀ ਜਿੰਨੀ ਕਿ ਮੈਨੂੰ ਸਮਝ ਆਉਂਦੀ ਆ, ਸਾਡੀ ਪ੍ਰੋਬਲਮ ਇਹ ਹੈ ਕਿ ਅਸੀਂ ਹਰ ਮੁੱਦੇ ਨੂੰ ਧਰਮ ਦੀ ਐਨਕ ਨਾਲ ਵੇਖਦੇ ਹਾਂ। ਹਰ ਮੁੱਦੇ ਨੂੰ ਅਸੀਂ ਹਿੰਦੂ, ਸਿੱਖ, ਈਸਾਈ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕਰਦੇ ਹਾਂ। ਗੱਲ ਇੱਥੇ ਕੋਈ ਨਾ ਤਾਂ ਸਿੱਖਾਂ ਦੀ ਹੋ ਰਹੀ ਆ ਨਾ ਹਿੰਦੂਆਂ ਦੀ ਹੋ ਰਹੀ ਆ, ਗੱਲ ਇੱਥੇ ਕਿਸਾਨਾਂ ਦੀ ਹੋ ਰਹੀ ਹੈ। ਕਿਉਂਕਿ ਕਿਸਾਨੀ ਜਿਹੜੀ ਇੰਡੀਆ ਦੀ ਰੀੜ੍ਹ ਦੀ ਹੱਡੀ ਆ, ਉਹਦੀ ਇਕਨੋਮੀ ਦੇ ਜੇ ਸਾਡੇ ਥਾਲੀ ਦੇ ਵਿੱਚ ਇੱਕ ਦਾਣਾ ਵੀ ਹੁੰਦਾ ਜਾਂ ਅਸੀਂ ਕੁਝ ਪਹਿਨਦੇ ਹਾਂ, ਉਹ ਸਾਰਾ ਕੁਝ ਕਿਸਾਨ ਦਾ ਦਿੱਤਾ ਹੋਇਆ, ਪਰ ਅਸੀਂ ਹਰ ਚੀਜ਼ ਨੂੰ ਧਰਮ ਤੇ ਵੰਡ ਕੇ ਵੇਖਦੇ ਹਾਂ। ਦੇਖੋ RK ਕੁਮਾਰ ਕਾਫੀ ਮੈਚੁਰ ਆ, ਕਾਫੀ ਰਿਸਰਚ ਵੀ ਕਰਦੇ ਆ ਜੀ। ਇਹ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਪਹਿਲੇ ਵੰਡ ਹੋ ਜਾਂਦੇ ਆ। ਬਿਲਕੁਲ। ਜੇ ਅਸੀਂ ਦੇਖੀਏ ਕਿ ਨਾਰਥ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ, ਅਪੋਜ਼ ਵੀ ਅਸੀਂ ਕਰਦੇ ਹਾਂ। ਤੁਸੀਂ ਆਜ਼ਾਦੀ ਦਾ ਸਾਰਾ ਇਤਿਹਾਸ ਕੱਢ ਕੇ ਦੇਖ ਲਓ, ਈਵਨ ਕਿ 1971 ਦਾ ਤੁਸੀਂ ਭਾਰਤ ਤੇ ਜਿਹੜਾ ਬੰਗਲਾਦੇਸ਼ ਦੀ ਜੰਗ ਜਾਂ ਪਾਕਿਸਤਾਨ ਦੀ ਕਹਿ ਸਕਦੇ ਹਾਂ, ਜਿਹੜਾ ਈਸਟ ਪਾਕਿਸਤਾਨ ਸੀ ਬੰਗਲਾਦੇਸ਼ ਦੀ ਆਜ਼ਾਦੀ ਦੇ ਵਿੱਚ, ਸੁਭੇਗ ਸਿੰਘ ਦਾ ਯੋਗਦਾਨ ਪੜ੍ਹ ਕੇ ਦੇਖ ਲਿਓ ਕਿ ਉਹਦਾ ਯੋਗਦਾਨ, ਫਿਰ ਤੁਸੀਂ ਇਹ ਕਹਿ ਸਕਦੇ ਆ ਕਿ ਸਿੱਖਾਂ ਦਾ ਯੋਗਦਾਨ ਕਿੱਥੇ ਤੱਕ ਰਿਹਾ।
ਮੁਸਲਮਾਨਾਂ ਨੂੰ ਵੀ ਆਪਾਂ ਇਗਨੋਰ ਨਹੀਂ ਕਰ ਸਕਦੇ। ਮੁਸਲਮਾਨਾਂ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕੀਤੀਆਂ, ਮੁਸਲਮਾਨ ਵੀ ਬਰਾਬਰ ਦੇ ਹੱਕਦਾਰ ਹੈ। ਇਹ ਭਾਰਤ ਇਕੱਲੀ ਇੱਕ ਕਮਿਊਨਿਟੀ ਦਾ ਨਹੀਂ ਜੀ। ਇਸ ਕਰਕੇ ਅੱਜ ਜਿਹੜੇ ਹੱਕ ਚੱਲ ਰਹੇ, ਚਾਹੇ ਕਿਸੇ ਦੇ ਨਾਲ ਵੀ ਹੁੰਦਾ, ਅਸੀਂ ਕੋਆਪਰੇਟ ਦੇ ਅਸੀਂ ਹੱਕ ਦੇ ਵਿੱਚ ਆ ਕਿ ਜਿੱਥੇ ਉਹ ਚਾਹਵੇ, ਜਦੋਂ ਲੋਕੀ ਉਹਦੇ ਹੋ ਸਕਦਾ ਤੁਸੀਂ ਪਹਿਲਾਂ ਕਾਨੂੰਨ ਲਿਆਉਣੇ ਆ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਕਾਨੂੰਨ ਬਦਲਣੇ ਦਾ ਸਾਨੂੰ ਹੱਕ ਆ ਜੀ, ਪਰ ਉਹਦੇ ਲਈ ਪਾਰਲੀਮੈਂਟ ਤੇ ਜਾਣਾ ਪੈਣਾ। ਹੁਣ ਪਾਰਲੀਮੈਂਟ ਦੇ ਵਿੱਚ ਗੱਲਬਾਤ ਹੋਣੀ ਆ। ਹੁਣ ਮੋਦੀ ਸਾਹਿਬ ਨੇ ਜਿਹੜੀ ਸਰਬ ਦਲੀ ਬੈਠਕ ਬੁਲਾਈ ਆ, ਉਹਦਾ ਕਾਰਨ ਕੀ ਸੀ? ਹੁਣ ਉਹਨਾਂ ਨੂੰ ਡਰ ਲੱਗ ਰਿਹਾ ਸੀ ਕਿ ਬਾਈਟ ਸੈਸ਼ਨ ਆਉਣ ਵਾਲਾ ਜੀ, ਬਾਈਟ ਸੈਸ਼ਨ ਦੇ ਵਿੱਚ ਸਾਨੂੰ ਸਾਰਿਆਂ ਦਾ ਮੂੰਹ ਤੋਂ ਹੀ ਲੱਗਣਾ ਪੈਣਾ ਜੀ। ਹੁਣ ਕਿਉਂ ਕੱਲ ਸਰਵ ਪਾਰਟੀ ਮੀਟਿੰਗ ਪਰ ਉਹਦੀ ਵੀ ਮੈਂ ਦਲਜੀਤ ਜੀ ਗੱਲ ਕਰਾਂ ਤਾਂ ਮੋਦੀ ਹੁਣਾਂ ਤੋਂ ਜੋ ਭਗਵੰਤ ਮਾਨ ਹੁਣਾਂ ਨੇ ਪੁੱਛਿਆ ਕਿ ਕਿਸਾਨ ਇਦਾਂ ਮਰ ਰਹੇ ਆ, ਤਾਂ ਉਹਨਾਂ ਉਹੀ ਜਿਹੜੀ ਰਟੀ ਰਟਾਈ ਗੱਲ ਹੈ ਜਿਹੜੀ ਸਾਡੇ ਖੇਤੀਬਾੜੀ ਮੰਤਰੀ ਸਾਹਿਬ ਕਰਕੇ ਆਏ ਆ ਕਿਸਾਨ ਆਗੂਆਂ ਨਾਲ, ਉਹੀ ਗੱਲ ਕੀਤੀ ਕਿ ਅਸੀਂ ਅਜੇ ਵੀ ਉੱਥੇ ਖੜੇ ਆ, ਜੋ ਅਸੀਂ ਡੀਲ ਦਿੱਤੀ ਆ, ਜੋ ਅਸੀਂ ਸੁਵਿਧਾ ਦਿੱਤੀ ਆ, ਅਸੀਂ ਉਸੇ ਤੇ ਅਜੇ ਵੀ ਕਾਇਮ ਆ। ਪਰ ਰੋਜ਼ਾਨਾ ਲੋਕ ਮਰ ਰਹੇ ਆ, ਇੰਨੀ ਧੱਕੇਸ਼ਾਹੀ ਹੋ ਰਹੀ ਆ। ਪਰ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਅੱਜ ਬੋਲਿਆ ਕਿਸਾਨਾਂ ਲਈ, ਉਹ ਵੀ ਜਦੋਂ ਪੁੱਛਿਆ ਗਿਆ ਉਹਨਾਂ ਤੋਂ, ਬਿਲਕੁਲ ਦੇਖੋ ਇਹਦੇ ਬਾਰੇ ਜਿੱਦਾਂ ਪਹਿਲਾਂ ਮੈਂ ਆਰਕੇ ਕੁਮਾਰ ਹੋਣਾ ਦੱਸ ਦਵਾਂ ਕਿ ਪੱਛਮੀ ਬੰਗਾਲ ਦੇ ਵਿੱਚ ਵੀ ਤਾਂ ਹਿੰਦੂ ਮੈਜੋਰਟੀ ਆ ਜੀ, ਤੇ ਉੱਥੇ ਦਾ ਜਿਹੜਾ ਆ ਉਹਦੇ ਉਹ ਚਲੋ ਡਿਫਰੈਂਟ ਟਰਮ ਆ, ਇਲੈਕਸ਼ਨਸ ਦੇ ਵਿੱਚ ਬਹੁਤ ਸਾਰਾ ਹੋ ਜਾਂਦਾ। ਹੁਣ ਜਿਹੜਾ ਤੁਸੀਂ ਕਿਹਾ ਕਿ ਹੁਣੇ ਮੋਦੀ ਸਾਹਿਬ ਕਿਉਂ ਬੋਲੇ ਆ, ਉਹਦਾ ਜਿੱਦਾਂ ਮੈਂ ਦੱਸਿਆ ਕਿ ਬਾਈਟ ਸੈਸ਼ਨ ਦੇ ਵਿੱਚ ਹੁਣ ਇਹੀ ਇੱਕ ਪਾਸੇ ਤਾਂ ਤੁਸੀਂ ਪਲੈਨਿੰਗ ਦੱਸਣੀ ਆ ਕਿ ਨੈਕਸਟ ਈਅਰ ਅਸੀਂ ਕਿੱਥੋਂ ਪੈਸਾ ਲਿਆਉਣਾ, ਕਿੱਥੇ ਅਸੀਂ ਖਰਚਣਾ, ਨਵੀਆਂ ਯੋਜਨਾਵਾਂ ਕੀ ਆ, ਅਸੀਂ ਹੁਣ ਆ ਕਰੋਨਾ ਦੇ ਵਿੱਚ ਜਿਹੜੀ ਇਕਨੋਮੀ ਮਾਈਨਸ ਵਿੱਚ ਚਲੇ ਗਈ ਸੀ, ਇਹਨੂੰ ਹੁਣ ਉੱਪਰ ਕਿੱਦਾਂ ਲੈ ਕੇ ਜਾਣਾ। ਨੋ ਡਾਊਟ ਕਿ ਬਹੁਤ ਵੱਡਾ ਸਟੈਪ ਹੁੰਦਾ, ਇਹਦੇ ਵਿੱਚ ਤੁਸੀਂ ਵਿਚਾਰ ਚਰਚਾ ਵੀ ਕਰਨੀ ਹੁੰਦੀ ਆ। ਪਰ ਜਿਸ ਤਰੀਕੇ ਦੇ ਨਾਲ ਹੁਣ ਚੱਲ ਰਿਹਾ, ਹੁਣ ਦਾ এনवायरमेंट ਆ, ਚਰਚਾ ਦੀ ਬਜਾਏ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਦੇ ਵਿੱਚ ਸਮਾਂ ਲੰਘਣ ਦੀ ਜ਼ਿਆਦਾ ਹੈਗੀ ਆ। ਇਸੇ ਕਰਕੇ ਉਹਨਾਂ ਨੇ ਮੈਂ ਉਹਨਾਂ ਦੀ ਸਪੀਚ ਸੁਣੀ ਆ, ਉਹਨਾਂ ਨੇ ਕਿਹਾ ਕਿ ਜਿਹੜੀਆਂ ਛੋਟੀ ਪਾਰਟੀਆਂ ਹੈਗੀਆਂ ਉਹਨਾਂ ਨੂੰ ਕਹਿਣ ਦਾ ਮੌਕਾ ਨਹੀਂ ਮਿਲਦਾ, ਪਰ ਨਾਲ ਦੀ ਨਾਲ ਮੋਦੀ ਸਾਹਿਬ ਤੁਸੀਂ ਕਿੰਨਾ ਮੌਕਾ ਦਿੰਦੇ ਆ ਛੋਟੀਆਂ ਪਾਰਟੀਆਂ ਨੂੰ, ਤੁਸੀਂ ਵੀ ਤਾਂ ਵੱਡੀਆਂ ਦੇ ਨਾਲ ਹੀ ਗੱਲ ਕਰਦੇ ਆ, ਤੁਸੀਂ ਵੀ ਤਾਂ ਹੱਥ ਖੜੇ ਕਢਾ ਕੇ ਗੱਲ ਕਰ ਦਿੰਦੇ ਆ, ਤੁਸੀਂ ਤਾਂ ਕਿਸੇ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ। ਇਸ ਕਰਕੇ ਸਾਰੇ ਇਦਾਂ ਹੀ ਕਰਦੇ ਆ, ਚਾਹੇ ਕਾਂਗਰਸੀ ਹੋਣ ਤੇ ਚਾਹੇ ਅਕਾਲੀ ਹੋਣ ਤੇ ਚਾਹੇ ਭਾਜਪਾ ਵਾਲੇ ਹੋਣ। ਜਿਹੜਾ ਸੱਤਾ ਦੇ ਵਿੱਚ ਆਉਂਦਾ ਉਹ ਆਪਣੇ ਦੂਜੀਆਂ ਜਿਹੜੀਆਂ ਪਾਰਟੀ, ਜਿਹੜੀਆਂ ਛੋਟੀਆਂ ਪਾਰਟੀਆਂ ਹੈਗੀਆਂ, ਉਹਨਾਂ ਨੂੰ ਕਠਪੁਤਲੀ ਦੀ ਤਰ੍ਹਾਂ ਯੂਜ਼ ਕਰਦਾ। ਇਸ ਕਰਕੇ ਹੁਣ ਜਿਹੜਾ ਬਾਈਟ ਸੈਸ਼ਨ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਬਜਟ ਵਧੀਆ ਬਣੇ, ਉਹਦੇ ਵਿੱਚ ਕਿਸਾਨਾਂ ਦਾ ਵੀ ਕਿਉਂਕਿ ਧਿਆਨ ਰੱਖਿਆ ਜਾਵੇ, ਪਰ ਨਾਲ ਦੀ ਨਾਲ ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਵਿਚਾਰ ਚਰਚਾ ਕੀਤੀ ਜਾਵੇ। ਇਹ ਬਹੁਤ ਵਧੀਆ ਉਹਨਾਂ ਨੇ ਕਿਹਾ ਕਿ ਗੱਲਬਾਤ ਲਈ ਹਰਾ ਖੁੱਲਾ ਆ, ਇੱਕ ਕਾਲ ਲਈ ਕਿਹਾ ਉਹਨਾਂ ਨੇ, ਕਿਉਂਕਿ ਹੱਲ ਐਂਡ ਆਫ ਦਾ ਡੇ ਦੇਵ ਸਿੱਧੂ ਸਾਹਿਬ ਇਹਦਾ ਗੱਲਬਾਤ ਦੇ ਵਿੱਚੋਂ ਨਿਕਲਣਾ। ਪਰ ਅੱਜ ਜਿਹੜੀ ਅਸੀਂ ਨਫ਼ਰਤ ਇੰਨੀ ਜ਼ਿਆਦਾ ਬੋਲੀ ਜਾਂਦੇ ਆ, ਅੱਜ ਅਸੀਂ ਸਿੱਖਾਂ ਦੇ ਖਿਲਾਫ ਬੋਲੀ ਜਾਂਦੇ ਆ, ਅਸੀਂ ਅੱਜ ਮੁਸਲਮਾਨਾਂ ਦੇ ਖਿਲਾਫ ਇੰਨਾ ਜ਼ਿਆਦਾ ਬੋਲੀ ਜਾਂਦੇ ਆ, ਕੱਲ ਨੂੰ ਮੰਨ ਲਓ ਕਿ ਕਾਨੂੰਨ ਰੱਦ ਹੋ ਜਾਂਦੇ ਆ। ਸਰਕਾਰ ਨੇ ਉੱਤਰ ਪ੍ਰਦੇਸ਼ ਦੀਆਂ ਚੋਣਾਂ ਆ ਰਹੀਆਂ, ਉੱਤਰ ਪ੍ਰਦੇਸ਼ ਦੇ ਵਿੱਚ ਇਸੇ ਕਰਕੇ ਟਕੈਤ ਸਾਹਿਬ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਪੰਜਾਬ ਦੇ ਕਿਸਾਨ ਇਸ ਵੇਲੇ ਪੰਜਾਬ ਹਰਿਆਣਾ ਦੀ ਗੱਲ ਨਹੀਂ ਹੋ ਰਹੀ, ਇਸ ਵੇਲੇ ਉੱਤਰੀ ਜਿਹੜਾ ਪੱਛਮੀ ਉੱਤਰ ਪ੍ਰਦੇਸ਼ ਹੈ ਉਧਰ ਨੂੰ ਜ਼ਿਆਦਾ ਧਿਆਨ ਹੋ ਗਿਆ, ਕਿਉਂਕਿ ਅਗਲੇ ਸਾਲ ਚੋਣਾਂ ਹੋਣੀਆਂ। ਯੋਗੀ ਆਦਿੱਤਿਆਨਾਥ ਨੂੰ ਜਿਸ ਚੀਜ਼ ਦੇ ਜਿੱਦਾਂ ਬਹੁਤ ਜ਼ਿਆਦਾ ਲੋਕ ਆ ਰਹੇ ਆ, ਡਰ ਪਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰਨਾ, ਹੋ ਸਕਦਾ ਕਿ ਕਾਨੂੰਨ ਵਾਪਸ ਹੋ ਜਾਣ ਜਾਂ ਕੋਈ ਗਵਲਾ ਰਾਹ ਕੱਢ ਲਿਆ ਜਾਵੇ। ਫਿਰ ਜਿਹੜੇ ਤੁਸੀਂ ਹੁਣ ਸ਼ਬਦ ਬੋਲ ਦਿੱਤੇ, ਕਿਸੇ ਨੂੰ ਮੰਦਭਾਗੀ ਹੋ ਸਕਦਾ ਸਾਡਾ ਕੋਈ ਦੋਸਤ ਹੋਵੇ, ਉਹ ਗੁੱਸੇ ਹੋ ਗਿਆ ਹੋਵੇ ਇਸ ਗੱਲ ਤੋਂ, ਅਸੀਂ ਉਹ ਦੋਸਤ ਕਿੱਥੋਂ ਲਿਆਵਾਂਗੇ? ਬਿਲਕੁਲ ਦਲਜੀਤ ਜੀ, ਜਿੰਨੀ ਮੇਰੀ ਉਮਰ ਹੋ ਚੁੱਕੀ, ਜਿੰਨੀ ਮੈਂ ਫਿਲਹਾਲ ਜੇ ਆਪਾਂ ਪੁਰਾਣੀ ਵੀ ਗੱਲ ਕਰੀਏ, ਮੈਂ ਆਪਣੀ ਉਮਰ ਦੇ ਵਿੱਚ ਇਦਾਂ ਦਾ ਮਾਹੌਲ ਕਦੀ ਨਹੀਂ ਵੇਖਿਆ। ਆਪਾਂ ਜਦੋਂ ਇੰਡੀਆ ਰਹਿੰਦੇ ਸੀ ਉਦੋਂ ਵੀ ਜਿੱਥੇ ਵੀ ਰਹੀਦਾ ਸੀ ਬਹੁਤ ਸਦਭਾਵਨਾ ਜਾਂ ਬਹੁਤ ਭਾਈਚਾਰੇ ਨਾਲ ਰਹਿੰਦੇ ਹੁੰਦੇ ਸੀ। ਪਰ ਇਹ ਮੋਦੀ ਸਾਹਿਬ ਕਹਿੰਦੇ ਕਿ ਇਸ ਬਿੱਲਾਂ ਨਾਲ ਬਹੁਤ ਜ਼ਿਆਦਾ ਫਾਇਦਾ ਹੋਊਗਾ ਕਿਸਾਨਾਂ ਨੂੰ। ਫਾਇਦਾ ਤਾਂ ਮੈਨੂੰ ਪਤਾ ਨਹੀਂ, ਪਰ ਜੋ ਨੁਕਸਾਨ ਹੋਇਆ ਉਹ ਮੈਂ ਆਪਣੀ ਨਜ਼ਰ ਨਾਲ ਜੋ ਵੇਖਿਆ ਉਹ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ। ਇੰਡੀਆ ਦੀ ਗੱਲ ਤਾਂ ਆਪਾਂ ਇੱਕ ਪਾਸੇ ਛੱਡ ਦਿੰਨੇ ਆ, ਪਰ ਜੇਕਰ ਆਸਟ੍ਰੇਲੀਆ, ਕੈਨੇਡਾ, ਇਹਨਾਂ ਵਰਗੇ ਦੇਸ਼ਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਇੰਡੀਅਨ ਕਮਿਊਨਿਟੀ ਇੱਕ ਵੰਡੀ ਗਈ ਆ। ਜਿਹੜੇ ਜਿੱਦਾਂ ਆਪਾਂ ਗੱਲ ਕੀਤੀ ਕਿ ਆਪਾਂ ਹਰ ਚੀਜ਼ ਨੂੰ ਧਾਰਮਿਕ ਮੁੱਦੇ ਨਾਲ ਜੋੜ ਕੇ ਵੇਖਦੇ ਆ, ਇਦਾਂ ਜੇ ਹੁਣ ਕੋਈ ਜੇ ਅਸੀਂ ਕਿਸਾਨ ਦੇ ਹੱਕ ਦੇ ਵਿੱਚ ਸਾਡੇ ਕੋਈ ਵੀਰ ਖੜਦੇ ਆ ਸੜਕਾਂ ਤੇ, ਤਾਂ ਉਹਨਾਂ ਨੂੰ ਕਈ ਵਾਰ ਗਾਲਾਂ ਕੱਢੀਆਂ ਜਾਂਦੀਆਂ, ਕਈ ਵਾਰ ਜਿਹੜੇ ਆਪਾਂ ਇੱਥੇ ਸ਼ਬਦ ਵਰਤ ਨਹੀਂ ਸਕਦੇ, ਜਿਹੜੀਆਂ ਉਹਨਾਂ ਨੂੰ ਇਦਾਂ ਕਾਰਾਂ ਦੇ ਵਿੱਚੋਂ ਬੋਲ ਕੇ ਦਿੱਤੇ ਜਾਂਦੇ ਆ, ਤੇ ਉਹ ਸਾਡੀ ਇੰਡੀਅਨ ਕਮਿਊਨਿਟੀ ਉੱਥੋਂ ਲੰਘਦੀ ਉਹ ਬੋਲ ਕੇ ਜਾਂਦੀ ਆ। ਸਾਡਾ ਹਿੰਦੂ ਭਾਈਚਾਰਾ ਸਿੱਖਾਂ ਨੂੰ ਮਾੜਿਆ ਕਹੀ ਜਾਂਦਾ, ਸਿੱਖ ਜਿਹੜੇ ਹਿੰਦੂਆਂ ਨੂੰ ਮਾੜਿਆ ਕਹੀ ਜਾਂਦੇ ਆ। ਇਹ ਜਿਹੜੀਆਂ ਚੀਜ਼ਾਂ ਮੈਂ ਅੱਜ ਪਹਿਲੀ ਵਾਰ ਹੁਣ ਵੇਖੀਆਂ ਆ। ਸੋ ਮੈਨੂੰ ਨਹੀਂ ਲੱਗਦਾ ਕਿ ਫਾਇਦਾ ਤਾਂ ਪਤਾ ਨਹੀਂ ਹੋਇਆ ਕਿ ਨਹੀਂ, ਪਰ ਇਹ ਨੁਕਸਾਨ ਜ਼ਰੂਰ ਹੋਇਆ, ਬਹੁਤ ਜ਼ਿਆਦਾ ਨੁਕਸਾਨ ਆ। ਈਵਨ ਕਿ ਕਿਸੇ ਇੱਕ ਫਰੈਂਡ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਭਾਜੀ ਤੁਸੀਂ ਗਰੋਸਰੀ ਕਿੱਥੋਂ ਕਰਦੇ ਆ? ਹਾਂ, ਇੰਡੀਅਨ ਗਰੋਸਰੀ। ਮੈਂ ਕਿਹਾ ਵੀ ਫਲਾਣੇ ਬੰਦੇ ਤੋਂ ਕਰਦਾ ਮੈਂ ਜੀ।
ਉਹ ਗੁਜਰਾਤੀ ਆ, ਉਹ ਤੋਂ ਨਹੀਂ ਆਪਾਂ ਸਮਾਨ ਲੈਣਾ। ਬਿਲਕੁਲ। ਤੇ ਮੈਂ ਉਹਨੂੰ ਇਹ ਗੱਲ ਕਹੀ ਕਿ ਮੇਰੀ ਸਮੱਸਿਆ ਮੋਦੀ ਨਾਲ ਹੋ ਸਕਦੀ ਆ ਜੀ, ਪਰ ਮੇਰੀ ਇੱਕ ਆਮ ਇਨਸਾਨ ਨਾਲ ਨਹੀਂ ਹੋ ਸਕਦੀ। ਬਿਲਕੁਲ। ਸਾਡੀ ਇਹ ਸਮੱਸਿਆ ਨਹੀਂ, ਜੀ, ਅਸੀਂ ਮੋਦੀ ਤੱਕ ਅਪਰੋਚ ਕਰਾਂਗੇ। ਜੇ ਇਹਦੇ ਹੱਥ ਦੇ ਵਿੱਚ ਹੁੰਦਾ ਗਰੋਸਰੀ ਸਟੋਰ ਵਾਲੇ ਦੇ, ਫਿਰ ਮੈਂ ਇਹਦਾ ਜ਼ਰੂਰ ਵਿਰੋਧ ਕਰਦਾ। ਜੀ, ਪਰ ਅੱਜ ਸਾਡੇ ਉੱਦਾਂ ਮਤਭੇਦ ਹੋ ਸਕਦੇ ਆ, ਜੀ, ਪਰ ਉਹਨਾਂ ਨੂੰ ਵੀ ਇਹ ਜ਼ਰੂਰ ਚਾਹੀਦਾ ਹੈ ਕਿ ਤੁਸੀਂ ਇਹਨੂੰ ਨਿੱਜ ਦੀ ਲੜਾਈ ਨਾ ਬਣਾਓ। ਜੀ, ਨਿੱਜ ਦੀ ਲੜਾਈ ਦੇ ਨਾਲ ਤੁਸੀਂ ਆਪਣਾ ਨੁਕਸਾਨ ਕਰ ਲੈਣਾ। ਕੱਲ ਨੂੰ ਤੁਸੀਂ ਸਰਕਾਰਾਂ ਦਾ ਇਤਿਹਾਸ ਕੱਢ ਕੇ ਦੇਖੋ। ਪਰ ਦਲਜੀਤ ਜੀ ਪ੍ਰੋਬਲਮ ਇੱਥੇ ਆ ਨਾ ਕਿ ਅਸੀਂ ਹੁਣ ਜਿਹੜੇ ਆਪਣੇ ਸਾਡੇ ਲੀਡਰ ਆ ਉਹਨਾਂ ਨੂੰ ਵੀ ਅਸੀਂ ਭਗਵਾਨ ਮੰਨੀ ਬੈਠੇ ਆ। ਇੱਕ ਰਾਜਨੀਤੀ ਜਿਹੜੀ ਆ ਉਹ ਦੇਸ਼ ਦੀ ਭਲਾਈ ਲਈ ਹੁੰਦੀ ਆ, ਪਰ ਜਦੋਂ ਅਸੀਂ ਇੱਕ ਹਿੰਦੂਇਜ਼ਮ ਨੂੰ ਜਾਂ ਸਿੱਖੀਜ਼ਮ ਨੂੰ ਜੋ ਧਰਮ ਨੂੰ ਜੋੜਦੇ ਆ ਰਾਜਨੀਤੀ ਦੇ ਵਿੱਚ, ਉਹ ਬੜਾ ਖਤਰਨਾਕ ਦੌਰ ਹੁੰਦਾ ਆ। ਦੇਖੋ ਇਹਦੇ ਪੋਲਿਟਿਕਸ ਦੇ ਵਿੱਚ ਚਾਣਕਿਆ ਪੜ੍ਹ ਲੈਣਾ ਚਾਹੀਦਾ। ਦੂਜਾ ਹੈ ਕਿ ਇਤਿਹਾਸ ਪੜ੍ਹ ਲਓ ਕਿ ਬੀਜੇਪੀ ਅੱਜ ਜਿਹਨੂੰ ਗਾਲਾਂ ਕੱਢਦੀ ਆ ਕਿ ਉਹਨਾਂ ਦੇ ਨਾਲ ਰਲ ਕੇ ਕਦੀ ਇਲੈਕਸ਼ਨਸ ਨਹੀਂ ਲੜੀਆਂ। ਬਿਲਕੁਲ। ਜਾਂ ਅੱਗੇ ਜਾ ਕੇ ਅੱਜ ਵਾਅਦਾ ਕਰ ਦੇਣ ਵੀ ਅੱਗੇ ਜਾ ਕੇ ਅਸੀਂ ਇਲੈਕਸ਼ਨਸ ਨਹੀਂ ਲੜਨੀਆਂ। ਜਿਹੜੀ ਤੁਸੀਂ ਗੱਲ ਕੀਤੀ ਆ ਕਿ ਅਸੀਂ ਆਪਣੇ ਲੀਡਰਸ ਨੂੰ ਭਗਵਾਨ ਦੀ ਤਰ੍ਹਾਂ ਦੇਖਣਾ ਸ਼ੁਰੂ ਕਰ ਦਿੰਦੇ ਆ। ਈਵਨ ਕਿ ਕੱਲ ਦੀ ਗੱਲ ਆ ਕਿ ਜੈਲਲਿਤਾ ਦਾ ਇੱਕ ਮੰਦਿਰ ਬਣਨ ਜਾ ਰਿਹਾ, ਜਿਹੜੀ ਕਿ ਤਾਮਿਲਨਾਡੂ ਦੇ ਵਿੱਚ ਕਾਫੀ ਸੁਪਰੀਮ ਆ। ਉਹਨਾਂ ਲੋਕਾਂ ਨੂੰ ਇੰਦਰਾ ਗਾਂਧੀ ਦਾ ਇਤਿਹਾਸ ਜ਼ਰੂਰ ਪੜ੍ਹ ਲੈਣਾ ਚਾਹੀਦਾ ਕਿ ਇਹਨਾਂ ਲੋਕਾਂ ਨੇ, ਹੁਣ ਤਾਂ ਬਹੁਤ ਸਾਰੇ ਲੋਕ ਜਿਹੜੇ ਉਧਰੋਂ ਛੱਡ ਕੇ ਇੱਧਰ ਆ ਗਏ ਆ ਭਾਜਪਾ ਵਾਲੇ ਪਾਸੇ, ਉਹਨਾਂ ਨੂੰ ਵੀ ਇੱਦਾਂ ਕੀਤਾ ਸੀ। ਨੋ ਡਾਊਟ ਕਿ ਬਹੁਤ ਇੰਟੈਲੀਜੈਂਟ ਲੇਡੀ ਸੀ, ਪਰ ਕਈ ਵਾਰੀ ਕੀ ਹੁੰਦਾ ਕਿ ਤੁਹਾਨੂੰ ਵਹਿਮੇ ਗੱਲ ਖੁਦਾ ਹੋ ਜਾਂਦਾ ਕਿ ਸਾਡੇ ਮਗਰ ਲੋਕ ਬਹੁਤ ਨੇ। ਪਰ ਲੋਕ ਜਿਹੜੇ ਆ ਉਹ ਵੀ ਕਿਸੇ ਨਾ ਕਿਸੇ ਗੱਲ ਦੇ ਨਾਲ ਹੀ ਜੁੜਦੇ ਆ। ਇਹ ਨਾਅਰੇ ਦਿੱਤੇ ਜਾਂਦੇ ਨੇ, ਇੰਦਰਾ ਗਾਂਧੀ ਨੇ ਵੀ ਦਿੱਤਾ ਸੀ, ਗਰੀਬੀ ਹਟਾਓ ਸਭ ਤੋਂ ਪਹਿਲਾ ਨਾਅਰਾ ਸੀ। ਬਿਲਕੁਲ। ਕਿੰਨੀ ਖਟੀ ਆ ਤੁਹਾਨੂੰ ਵੀ ਪਤਾ ਆ। ਬਹੁਤ ਸਾਰੇ ਨਾਅਰੇ ਉਦੋਂ ਬਾਅਦ ਦੇ ਵਿੱਚ ਵੀ ਦਿੱਤੇ ਗਏ। ਉਹ ਨਾਅਰੇ ਕਿੰਨੇ ਕੁ ਸਫਲ ਹੋਏ ਆ, ਕਿੰਨੇ ਕੁ ਪੂਰੇ ਹੋਏ ਆ, ਇਹ ਵੀ ਦਰਸ਼ਕ ਜਾਣਦੇ ਹੋਣਗੇ। ਇਸ ਕਰਕੇ ਤੁਸੀਂ ਇਹ ਅੰਦਾਜ਼ਾ ਲਾਉਣਾ ਕਿ ਤੁਸੀਂ ਇਹਨਾਂ ਜਿਹੜੇ ਰਾਜਨੀਤੀ ਵਾਲੇ ਲੋਕ ਨੇ, ਇਹਨਾਂ ਦਾ ਕੰਮ ਆ ਇਹ, ਇਹਨਾਂ ਨੇ ਸੋਚਣਾ। ਤੁਹਾਨੂੰ ਜਿੰਨਾ ਚਿਰ ਤੱਕ ਵੰਡੀਆਂ ਨਹੀਂ ਪਾਉਣਗੇ ਇਹਨਾਂ ਨੂੰ ਵੋਟਾਂ ਨਹੀਂ ਮਿਲਣੀਆਂ। ਅੱਜ ਅਸੀਂ ਜਿਹੜੀ ਲੜਾਈ ਕਰਦੇ ਆ, ਨਹੀਂ ਤਾਂ ਅਸੀਂ ਜੇ ਚੁੱਪ ਚਪੀਤੇ ਕਰ ਦਿੰਦੇ, ਵੋਟ ਪਾ ਦਿੰਦੇ, ਫਿਰ ਤਾਂ ਅਸੀਂ ਇਹ ਦੇਖਣਾ ਸੀ ਕਿ ਬੇਰੁਜ਼ਗਾਰੀ ਕਿਹਨੇ ਹਟਾਈ, ਕਿਹਨੇ ਸਾਨੂੰ ਪੂਰਾ ਧਿਆਨ ਰੱਖਿਆ, ਕਿਹਨੇ ਸਾਡੀਆਂ ਸੜਕਾਂ ਬਣਾਈਆਂ, ਫਿਰ ਤਾਂ ਅਸੀਂ ਉਹਨਾਂ ਗੱਲਾਂ ਵੱਲ ਦੇਖਣਾ ਸੀ। ਕਿਹਨੇ ਹੈਲਥ ਸਿਸਟਮ ਵਧੀਆ ਕੀਤਾ, ਕਿਹਨੇ ਐਜੂਕੇਸ਼ਨ ਦੇ ਉੱਤੇ ਕੰਮ ਕੀਤਾ। ਪਰ ਸਾਨੂੰ ਜੇ ਪਹਿਲਾਂ ਹੀ ਲੜਾ ਦਿੱਤਾ ਜਾਵੇ, ਅਸੀਂ ਤਾਂ ਉਹਨਾਂ ਚੀਜ਼ਾਂ ਦੇ ਉੱਤੇ ਗੌਰ ਹੀ ਨਹੀਂ ਕਰਨੀ। ਅਸੀਂ ਤਾਂ ਕਿਤੇ ਸਰਕਾਰਾਂ ਨੇ ਇਹਨਾਂ ਉੱਤੇ ਕੰਮ ਨਹੀਂ ਕੀਤਾ। ਜੇ ਉਹ ਸਾਨੂੰ ਨਹੀਂ ਲੜਾਉਂਦੀਆਂ ਤੇ ਫਿਰ ਤਾਂ ਉਹ ਕਦੀ ਸੱਤਾ ਦੇ ਵਿੱਚ ਆ ਹੀ ਨਹੀਂ ਸਕਦੀ। ਬਿਲਕੁਲ। ਤੇ ਦਲਜੀਤ ਜੀ ਜੇ ਸੰਘਰਸ਼ ਦੀ ਗੱਲ ਕਰੀਏ ਤੇ ਇੱਥੇ ਜਿਹੜੇ ਬੀਜੇਪੀ ਵਿਧਾਇਕ ਆ ਨੰਦ ਕਿਸ਼ੋਰ ਗੁੱਜਰ, ਉਹਨਾਂ ਦੀ ਇੱਕ ਚਿੱਠੀ ਜਿਹੜੀ ਬਹੁਤ ਵੇਲੇ ਇਸ ਵੇਲੇ ਚਰਚਾ ਦੇ ਵਿੱਚ ਆ। ਉਹਨਾਂ ਨੇ ਇੱਕ ਚਿੱਠੀ ਲਿਖੀ ਜਿਹੜੀ ਹੋਮ ਮਿਨਿਸਟਰੀ ਨੂੰ, ਤੇ ਉਹਦੇ ਵਿੱਚ ਲਿਖਿਆ ਕਿ ਜਿਹੜੇ ਆ ਕਿਸਾਨ ਅੰਦੋਲਨ ਹੋ ਰਿਹਾ ਇਹਦੇ ਵਿੱਚ ਸਾਰੇ ਅੱਤਵਾਦੀ ਬੈਠੇ ਆ, ਇਹਨਾਂ ਨੂੰ ਸ਼ੂਟ ਐਟ ਸਾਈਟ ਦੇ ਆਰਡਰ ਮਿਲਣੇ ਚਾਹੀਦੇ ਆ। ਇਹਨਾਂ ਨੂੰ ਜੇ ਤੁਹਾਡੇ ਤੋਂ ਨਹੀਂ ਉੱਠਦੇ ਤੇ ਅਸੀਂ ਜੁੱਤੀ ਮਾਰ, ਸਾਨੂੰ ਆਗਿਆ ਦਿਓ, ਅਸੀਂ ਜੁੱਤੀਆਂ ਮਾਰ-ਮਾਰ ਉਠਾਉਂਦੇ ਆ। ਜੇ ਖਾਲਸਾ ਜਿਹੜੇ ਰਵੀ ਸਿੰਘ ਖਾਲਸਾ ਏਡ ਵਾਲੇ ਆ, ਜਿਹੜੇ ਸੀਰੀਆ ਤੱਕ ਭੁੱਖੇ ਦੇ ਮੂੰਹ 'ਚ ਰੋਟੀ ਪਾਉਂਦੇ, ਉਹਨਾਂ ਨੂੰ ਤੇ ਜਿਹੜੇ ਅੱਤਵਾਦੀ ਕਿਹਾ ਜਾਂਦਾ ਗੋਦੀ ਮੀਡੀਆ ਵੱਲੋਂ। ਇਹ ਜਿਹੜੀਆਂ ਇਹ ਇਦਾਂ ਦੀ ਚਿੱਠੀ, ਇਹ ਲੋਕ ਭਲਾਈ ਦੀਆਂ ਗੱਲਾਂ ਆ। ਦੇਖੋ ਆਪਾਂ ਫੇਰ ਇਹਨੂੰ ਧਾਰਮਿਕ ਮੁੱਦੇ ਤੋਂ ਨਾ ਦੇਖੀਏ। ਨੋ ਡਾਊਟ ਕਿ ਹੋ ਜਾਂਦਾ ਕੰਪੈਰੀਜ਼ਨ, ਪਰ ਨਾਲ ਦੀ ਨਾਲ ਜਿਹੜੇ ਇਹ ਚੀਜ਼ਾਂ ਲਿਖਦੇ ਆ, ਚਾਹੇ ਬੀਜੇਪੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਆਨਸਰ ਹੈਗੇ ਆ। ਅਸਲ ਦੇ ਵਿੱਚ ਇਹਨਾਂ ਦਾ ਜਿੱਤਣ ਦਾ ਕਾਰਨ ਹੀ ਇਹ ਹੈ, ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦੇ ਕੋਲ ਜਦੋਂ ਦਿਖਾਉਣ ਲਈ ਕੁਝ ਨਹੀਂ ਹੁੰਦਾ, ਇਦਾਂ ਦੇ ਕੁਝ ਨਾ ਕੁਝ ਬਿਆਨ ਦਾਗ ਦੋ। ਪਰ ਇੱਥੇ ਸਾਡੇ ਹੁਣ ਨਿਆਂਪਾਲਿਕਾ ਤੋਂ ਜ਼ਰੂਰ ਆਸ ਰੱਖਣੀ ਚਾਹੀਦੀ ਆ ਕਿ ਇੱਕ ਪਾਸੇ ਤੁਸੀਂ ਪੱਤਰਕਾਰ ਜਿਹਦੇ ਉੱਤੇ ਕੇਸ ਹੋਏ ਆ, ਉਹਨਾਂ ਉੱਤੇ ਕਿਉਂ ਕੇਸ ਪਾਏ ਗਏ ਆ ਕਿ ਇੱਕ ਮੁੰਡਾ ਜਿਹੜਾ ਟਰੈਕਟਰ ਦੇ ਉੱਤੇ ਡੈਥ ਹੋ ਗਈ ਆ, ਨਵਰੀਤ ਸਿੰਘ, ਜਿਹੜਾ ਕਿ ਉੱਤਰਾਖੰਡ ਦਾ ਸੀ, ਉਹ ਟਰੈਕਟਰ ਤੋਂ ਜਦੋਂ ਨਹੀਂ ਹੈਂਡਲ ਹੋਇਆ ਤੇ ਉਹ ਡਿੱਗਣ ਦੇ ਨਾਲ ਮੌਤ ਹੋ ਗਈ। ਕੁਝ ਪੱਤਰਕਾਰਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ, ਜਾਂ ਉਹਨਾਂ ਨੂੰ ਜੋ ਫਸਟ ਇਨਫੋਰਮੇਸ਼ਨ ਉਹਨਾਂ ਤੱਕ ਹੱਥ ਆਈ, ਕਈ ਵਾਰੀ ਕਿਉਂਕਿ ਉਦੋਂ ਹਫੜਾ ਦਫੜੀ ਹੁੰਦੀ ਆ, ਲੋਕ ਆਉਂਦੇ ਆ, ਉਹ ਇਨਫੋਰਮੇਸ਼ਨ ਕੀ ਆਪਾਂ ਕਿਸੇ ਤੋਂ ਲੈ ਲੈਂਦੇ ਵੀ ਕੀ ਹੋਇਆ ਉਧਰ। ਕਿਸੇ ਬੰਦੇ ਨੇ ਕਹਿ ਦਿੱਤਾ ਬਈ ਉੱਥੇ ਗੋਲੀ ਚੱਲ ਗਈ ਇੱਕ ਮੁੰਡੇ ਦੇ ਲਾਗੇ ਤੇ ਉਹਦੀ ਡੈਥ ਹੋ ਗਈ। ਉਹਨਾਂ ਨੇ ਆਪਣੇ ਜੋ ਵੀ ਮੀਡੀਆ ਸੀ, ਚਾਹੇ ਉਹ ਪ੍ਰਿੰਟ ਸੀ ਤੇ ਚਾਹੇ ਇਲੈਕਟ੍ਰੋਨਿਕ ਸੀ, ਉਹਨਾਂ ਨੇ ਉਹਦੇ ਉੱਤੇ ਕਹਿ ਦਿੱਤਾ, ਪ੍ਰਚਾਰ ਕਰ ਦਿੱਤਾ ਵੀ ਪੁਲਿਸ ਦੀ ਗੋਲੀ ਦੇ ਨਾਲ ਹੋਇਆ। ਉਹਨਾਂ ਉੱਤੇ ਕੇਸ ਪਾ ਦਿੱਤਾ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਸੁਧਾਰ ਵੀ ਕਰ ਲਿਆ, ਉਸ ਗੱਲ ਦੇ ਲਈ ਮਾਫੀ ਮੰਗ ਲਈ ਤੇ ਬਹੁਤ ਛੇਤੀ ਕੀਤਾ ਸੁਧਾਰ। ਜਦੋਂ ਉਹਨਾਂ ਨੇ ਹੁਣ ਸੁਧਾਰ ਕਰ ਲਿਆ ਫਿਰ ਉਹਦੇ ਉੱਤੇ ਕੇਸ ਪਾਇਆ ਜਾਂਦਾ। ਜੀ ਉਹਨਾਂ ਤੇ ਤਾਂ ਕੇਸ ਪੈ ਗਏ, ਤੇ ਜਿਹੜੇ ਬੋਲਦੇ ਨੇ, ਜਿਹੜੇ ਦੂਸਰੇ ਸਾਡੇ ਮੀਡੀਆ ਵਾਲੇ ਆ, ਜਿਹੜੇ 40 ਜਵਾਨ ਸ਼ਹੀਦ ਹੋਣ ਤੇ ਵੀ ਖੁਸ਼ੀਆਂ ਮਨਾਉਂਦੇ ਆ, ਉਹਨਾਂ ਤੇ ਗੱਲਬਾਤ ਵੀ ਨਹੀਂ ਕੀਤੀ ਜਾਂਦੀ। ਬਿਲਕੁਲ। ਜਦੋਂ ਤੁਸੀਂ ਡਬਲ ਸਟੈਂਡਰਡ ਰੱਖਦੇ ਆ ਇਸੇ ਗੱਲ ਦੇ ਉੱਤੇ ਹੋਇਆ, ਤੁਸੀਂ ਡੈਮੋਕ੍ਰੇਸੀ ਦੇ ਕਿੱਦਾਂ ਚੱਲ ਸਕਦੇ ਆ। ਤੁਸੀਂ ਨੋ ਡਾਊਟ, ਤੁਹਾਨੂੰ ਮੁਬਾਰਕ ਹੈ, ਤੁਸੀਂ ਜੇ ਹਿੰਦੂ ਰਾਸ਼ਟਰ ਬਣਾਉਣਾ ਆ ਬਣਾਓ, ਪਰ ਉਹਦੇ ਲਈ ਤੁਹਾਨੂੰ ਐਗਜ਼ਾਮਪਲ ਸੈੱਟ ਕਰਨੀ, ਤੁਸੀਂ ਨਫ਼ਰਤ ਦੇ ਨਾਲ ਨਹੀਂ ਚੱਲ ਸਕਦੇ। ਭਾਰਤ ਦਾ ਡੈਮੋਕ੍ਰੇਸੀ ਇੰਨੀ ਕਮਜ਼ੋਰ ਨਹੀਂ, ਇੱਥੇ ਦਾ ਕਾਨੂੰਨ, ਇੱਥੇ ਦਾ ਸੰਵਿਧਾਨ ਇੰਨਾ ਕਮਜ਼ੋਰ ਨਹੀਂ ਕਿ ਤੁਸੀਂ ਇਹਨਾਂ ਤਰੀਕਿਆਂ ਦੇ ਨਾਲ ਮਨ ਮਰਜ਼ੀ ਦੇ ਨਾਲ ਤੋੜ ਮਰੋੜ ਕੇ ਤੁਸੀਂ ਧੱਕਾ ਕਰ ਲਓਗੇ। ਕਾਂਗਰਸ ਦੀਆਂ ਸਰਕਾਰਾਂ ਨੇ ਬਹੁਤ ਕੋਸ਼ਿਸ਼ ਕੀਤੀ, ਪਰ ਜਿਸ ਦਿਨ ਲੋਕਾਂ ਨੂੰ ਸਮਝ ਆਈ, ਲੋਕ ਉੱਠੇ, ਲੋਕਾਂ ਨੇ
ਉਹ ਇਦਾਂ ਦੇ ਖੂੰਜੇ ਲਾਏ ਅੱਜ ਤੱਕ ਉੱਠ ਨਹੀਂ ਪਾਏ ਜੀ। ਇਸ ਕਰਕੇ ਖੁਸ਼ੀਆਂ ਮਨਾਉਣ ਦੀ ਲੋੜ ਨਹੀਂ ਹੁੰਦੀ ਡੈਮੋਕ੍ਰੇਸੀ ਦੇ ਵਿੱਚ ਕਿ ਅਸੀਂ ਬਹੁਤ 300 ਤੋਂ ਪਾਰ ਆ, ਅਸੀਂ ਸ਼ਾਇਦ ਕਦੀ ਹਾਰ ਹੀ ਨਹੀਂ ਸਕਦੇ। ਇਹ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਹੱਥ ਦੇ ਵਿੱਚ ਆ। ਜੇ ਤੁਸੀਂ ਲੋਕਾਂ ਨੂੰ ਇਦਾਂ ਹੀ ਨਾਰਾਜ਼ ਕਰਦੇ ਰਹੇ ਫਿਰ ਤੁਹਾਡਾ ਵੀ ਪੀਪਾ ਖਾਲੀ ਹੋ ਸਕਦਾ ਇੱਕ ਦਿਨ। ਜੀ, ਹਿੰਦੂ ਰਾਸ਼ਟਰ ਜਿਹੜਾ ਤੁਹਾਡਾ ਹਿੰਦੂ ਰਾਸ਼ਟਰ ਉਹ ਤੁਹਾਨੂੰ ਮੁਬਾਰਕ। ਇਹ ਇੰਡੀਆ ਆ, ਇਹ ਭਾਰਤ ਆ, ਜਿੱਥੇ ਸੈਕੂਲਰ ਵੱਖੋ ਵੱਖਰੇ ਧਰਮਾਂ ਦੇ ਲੋਕ ਰਹਿੰਦੇ ਆ, ਇਕੱਠੇ ਰਹਿੰਦੇ, ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿੰਦੇ ਆ। ਇੱਥੇ ਨਾ ਤਾਂ ਖਾਲਿਸਤਾਨ ਲਈ ਥਾਂ ਆ, ਨਾ ਹਿੰਦੂ ਰਾਸ਼ਟਰ ਲਈ ਥਾਂ ਆ। ਹਰ ਧਰਮ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ, ਹਰ ਧਰਮ ਚੰਗਾ ਆ, ਪਰ ਹਰ ਬੰਦੇ ਨੂੰ, ਹਰ ਵਿਅਕਤੀ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਆ। ਤੁਸੀਂ ਦੇਖੋ ਕਿ ਆਸਟ੍ਰੇਲੀਆ ਜਿੱਥੇ ਅਸੀਂ ਰਹਿੰਦੇ ਆ ਜੀ, ਕੀ ਅਸੀਂ ਇੱਥੇ ਇਦਾਂ ਦੀਆਂ ਗੱਲਾਂ ਕੀਤੀਆਂ ਕਦੀ? ਇੱਥੇ ਵੀ ਤਾਂ ਸਾਰੇ ਬਰਾਬਰ ਆ। ਅਸੀਂ ਉਧਰਲੇ ਲੋਕਾਂ ਤੋਂ ਆਏ ਆ, ਅਸੀਂ ਮੁਲਕਾਂ ਤੋਂ ਆਏ ਆ, ਇੱਥੇ ਆ ਕੇ ਅਸੀਂ ਬਰਾਬਰ ਦੀ ਧਿਰ ਬਣ ਗਏ ਜੀ। ਇਦਾਂ ਹੋਈ ਆ। ਚਾਈਨਾ ਦੇ ਲੋਕ ਉਹ ਗੋਰਿਆਂ ਤੋਂ ਵੀ ਕਈ ਥਾਵਾਂ ਦੇ ਉੱਤੇ ਉੱਪਰ ਨੇ ਜੀ। ਪਰ ਕੀ ਅਸੀਂ ਉਮੀਦ ਇਹ ਪੰਜਾਬ ਦੇ ਵਿੱਚ ਕਰ ਸਕਦੇ ਜਾਂ ਇੰਡੀਆ ਦੇ ਵਿੱਚ ਕਰ ਸਕਦੇ? ਅਸੀਂ ਤਾਂ ਆਪਣੇ ਉੱਥੋਂ ਉੱਤਰ ਪ੍ਰਦੇਸ਼ ਜਾਂ ਬਿਹਾਰ ਚੋਂ ਕੋਈ ਆ ਜਾਵੇ ਉਹਨੂੰ ਵੀ ਸਿੱਧੀ ਆਵਾਜ਼ ਮਾਰਦੇ ਆ, ਉਹ ਭਈਆ। ਅਸੀਂ ਉਹਨੂੰ ਡੀਗ੍ਰੇਡ ਕਰਦੇ ਆ। ਇਹ ਸਾਡੇ ਸਿਸਟਮ, ਇਹ ਸਾਨੂੰ ਗੱਲਾਂ ਛੱਡਣੀਆਂ ਪੈਣੀਆਂ। ਸਾਨੂੰ ਜਿਹੜਾ ਸੰਵਿਧਾਨ ਨੇ ਕਿਹਾ ਕਿ ਹਰ ਭਾਰਤ ਦਾ ਵਾਸੀ ਉਹ ਬਰਾਬਰ ਆ, ਇਕੁਅਲ ਆ, ਕੋਈ ਸਟੇਟ ਥੱਲੇ ਨਹੀਂ, ਕੋਈ ਉੱਪਰ ਨਹੀਂ। ਅਸੀਂ ਸਟੇਟਾਂ ਦੇ ਵਿੱਚ ਵੀ ਕਰਦੇ ਆ ਕਿ ਜਿਹੜੇ ਜਿੱਦਾਂ ਹੁਣ ਉਹਨੇ ਆਰ.ਕੇ. ਕੁਮਾਰ ਹੋਣਾ ਨੇ ਕਿਹਾ ਕਿ ਉੱਤਰ ਭਾਰਤ ਦੇ ਵਿੱਚ ਹੀ ਜ਼ਿਆਦਾ ਹੋਇਆ। ਤੁਸੀਂ ਇਹ ਵੀ ਦੇਖੋ ਕਿ ਬਹੁਤ ਸਾਰੀਆਂ ਸਟੇਟਸ ਇਦਾਂ ਜਿਹਨਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਸਾਡੇ ਹੱਕ ਕੀ ਆ, ਉਹਨਾਂ ਤੱਕ ਐਜੂਕੇਸ਼ਨ ਅਜੇ ਤੱਕ ਪਹੁੰਚੀ ਨਹੀਂ, ਉਹਨਾਂ ਨੂੰ ਪੜ੍ਹਾਇਆ ਹੀ ਨਹੀਂ ਗਿਆ, ਉਹ ਆਪਣੇ ਹੱਕਾਂ ਬਾਰੇ ਕਿਵੇਂ ਗੱਲ ਕਰਨਗੇ? ਇਹ ਤਾਂ ਨਾਰਥ ਇੰਡੀਆ ਸ਼ੁਰੂ ਤੋਂ ਪਹਿਲਾਂ ਤੋਂ ਜੁੜਿਆ ਹੋਇਆ ਸੀ। ਇਹਨਾਂ ਨੇ ਸ਼ੁਰੂ ਤੋਂ ਸਟਰਗਲ ਕੀਤੀ ਆ, ਗੋਰਿਆਂ ਨੇ ਇਹਨਾਂ ਨੂੰ ਤਜਰਬਾ। ਜੇ ਅਸੀਂ ਪੱਛਮੀ ਬੰਗਾਲ ਦੀ ਵੀ ਗੱਲ ਕਰ ਦਈਏ, ਵੰਡ ਵੀ ਉਹਨਾਂ ਦਾ ਕੀਤੀ ਆ ਸਟੇਟਾਂ ਦੀ ਗੋਰਿਆਂ ਨੇ, ਇਸੇ ਕਰਕੇ ਕਿ ਇਹਨਾਂ ਲੋਕਾਂ ਦੇ ਕੋਲ ਤਜਰਬਾ ਸੀ, ਇਹ ਕਿਸੇ ਵੇਲੇ ਵੀ ਕੁਝ ਨਾ ਕੁਝ ਕਰ ਸਕਦੇ ਸੀ। ਜੀ ਬਿਲਕੁਲ। ਦਲਜੀਤ ਜੀ, ਜਿਹੜਾ ਸਮਾਂ ਆ ਪ੍ਰੋਗਰਾਮ ਦਾ ਉਹ ਬਹੁਤ ਥੋੜਾ ਰਹਿ ਗਿਆ, ਪਰ ਮੇਰੇ ਇੱਕ ਦੋ ਸਵਾਲ ਆ, ਮੈਂ ਚਾਹੁੰਦਾ ਕਿ ਆਪਾਂ ਜਲਦੀ ਉਹ ਵੀ ਨਿਬੇੜ ਲਈਏ। ਇਸ ਵੇਲੇ ਜਦੋਂ ਇਹ ਸੰਘਰਸ਼ ਸ਼ੁਰੂ ਹੋਇਆ ਸੀ ਤਾਂ ਰਾਕੇਸ਼ ਟਕੈਤ ਹੋਣਾ ਨੂੰ ਇੱਕ ਤਰੀਕੇ ਨਾਲ ਕਮਜ਼ੋਰ ਕੜੀ ਮੰਨਿਆ ਜਾ ਰਿਹਾ ਸੀ, ਜਾਂ ਕਹਿ ਸਕਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਜਿਹੜੇ ਕਿਸਾਨ ਲੀਡਰ ਸੀ ਉਹ ਮੂਹਰਲੀ ਕਤਾਰ ਸੀ, ਜਿਹੜੇ ਰਾਕੇਸ਼ ਟਕੈਤ ਹੋਣੀ ਕਿਤੇ ਪਿੱਛੇ ਦਿਸਦੇ ਸੀ। ਪਰ ਜੋ ਕੁਝ ਵੀ ਉਸ ਦਿਨ ਗਾਜ਼ੀਪੁਰ ਬਾਰਡਰ ਤੇ ਹੋਇਆ ਤੇ ਜਿਸ ਤਰੀਕੇ ਨਾਲ ਜਿਹੜੇ ਰਾਕੇਸ਼ ਟਕੈਤ ਹੋਣੀ ਆ ਭਾਵਕ ਹੋਏ, ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਅੜੀ ਕੀਤੀ, ਉਹ ਇੱਕ ਤਰੀਕੇ ਨਾਲ ਹੀਰੋ ਬਣ ਕੇ ਨਿਕਲੇ। ਉਸ ਨੂੰ ਕਿੱਦਾਂ ਵੇਖਦੇ ਉਹਨਾਂ ਦੀ ਭੂਮਿਕਾ ਨੂੰ? ਰਾਕੇਸ਼ ਟਕੈਤ ਨੋ ਡਾਊਟ ਕਿ ਇੱਕ ਸੰਜੀਵਨੀ ਬੂਟੀ ਦਾ ਕੰਮ ਕੀਤਾ ਉਹਦੇ ਆਂਸੂਆਂ ਨੇ, ਕਿਉਂਕਿ 500 ਬੰਦਾ ਰਹਿ ਗਿਆ ਸੀ ਉਹਦੇ ਕੋਲ ਜੀ। ਤੇ ਉਸ ਵੇਲੇ ਸਰਕਾਰ ਚਾਹੁੰਦੀ ਵੀ ਇਹੀ ਸੀ। ਉਹਨਾਂ ਨੇ ਗਾਜ਼ੀਪੁਰ ਤੋਂ ਸ਼ੁਰੂ ਕੀਤਾ ਕਿ ਪਹਿਲਾਂ ਕਮਜ਼ੋਰ ਕੜੀ, ਪਹਿਲਾਂ ਇਹਨਾਂ ਨੂੰ ਭਜਾਈਏ। ਕੁਝ ਜਥੇਬੰਦੀਆਂ ਭੱਜ ਵੀ ਗਈਆਂ ਸੀ। ਸਰਕਾਰ ਨੇ ਦੇਖ ਲਿਆ 26 ਜਨਵਰੀ ਵਾਲਾ 2-3 ਦਿਨ ਤਾਂ ਦੇਖੋ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸਫਲ ਆ, ਕਿਸਾਨ ਅੰਦੋਲਨ ਬਿਲਕੁਲ ਫੇਲ ਹੋ ਗਿਆ। ਕਿਸਾਨ ਵੀ ਇੱਕ ਤਰ੍ਹਾਂ ਦਾ ਢੇਰੀ ਢਾ ਕੇ ਬਹਿ ਗਿਆ ਸੀ। ਪਰ ਉਹ ਆਂਸੂਆਂ ਤੋਂ ਬਾਅਦ ਜਿੱਦਾਂ ਗ੍ਰਿਫਤਾਰੀ ਦੇਣੀ ਸੀ, ਉਹ ਫੇਰ ਉੱਥੇ ਮੀਡੀਆ ਨੇ ਕੰਮ ਕੀਤਾ। ਉਹ ਮੀਡੀਆ ਨੇ ਕੰਮ ਕੀਤਾ, ਮੀਡੀਆ ਦੇ ਨਾਲ ਹੀ ਉਹਦੇ ਜਿਹੜੇ ਆਂਸੂ ਆ ਲੋਕਾਂ ਨੂੰ ਲੱਗਾ ਕਿ ਯਾਰ ਅਸੀਂ ਤਾਂ ਬੰਦੇ ਨੂੰ ਕੱਲਾ ਛੱਡਿਆ, ਸਾਡੇ ਉਹ ਲੋਕਾਂ ਦਾ ਬਾਲੀ ਵਾਰਸ ਕੋਈ ਨਹੀਂ। ਇਸ ਕਰਕੇ ਉਹ ਹੀਰੋ ਦੀ ਤਰ੍ਹਾਂ ਉੱਭਰਿਆ। ਮੈਂ ਜਿੱਦਾਂ ਪਹਿਲਾਂ ਵੀ ਦੱਸਿਆ ਕਿ ਪਹਿਲਾਂ ਜਿਹੜੀ ਗੱਲ ਚੱਲਦੀ ਸੀ ਪੰਜਾਬ ਤੇ ਹਰਿਆਣਾ ਦੀ, ਕਿ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਪ੍ਰੋਬਲਮ ਆ, ਇਹ ਬਹੁਤ ਵਧੀਆ ਗੱਲ ਹੋਈ ਆ ਕਿ ਟਕੈਤ ਸਾਹਿਬ ਅੱਗੇ ਆਏ ਆ। ਤੇ ਹੁਣ ਇਹ ਉੱਤਰ ਪ੍ਰਦੇਸ਼ ਦਾ ਮਾਮਲਾ, ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਹੋਣ ਵਾਲੀਆਂ, ਇਸ ਕਰਕੇ ਹੋ ਸਕਦਾ ਹੈ ਵੀ ਇਹ ਕਾਨੂੰਨਾਂ ਦਾ ਜਿਹੜੀ ਪਦਵੀ ਆ ਇਹਨਾਂ ਨੂੰ ਕ੍ਰੈਡਿਟ ਆ, ਇਹਨਾਂ ਨੂੰ ਹੀ ਮਿਲ ਜਾਵੇ ਕਿ ਇਹ ਜਿਹੜਾ ਆ ਸੋਲਵ ਇਹਨਾਂ ਨੇ ਗੱਲ ਕਰਾਈ ਆ। ਕ੍ਰੈਡਿਟ ਕੋਈ ਵੀ ਲੈ ਲਵੇ, ਪਰ ਜੇ ਕਿਸਾਨ ਕੋਈ ਇਤਰਾਜ਼ ਨਹੀਂ, ਮੁੱਦਾ ਹੱਲ ਹੋਣਾ ਚਾਹੀਦਾ। ਨਾਲ ਦੀ ਨਾਲ ਜਿਹੜੇ ਪੰਜਾਬ ਦੇ ਆਗੂ ਆ ਇਹਨਾਂ ਨੂੰ ਵੀ ਜ਼ਰੂਰ ਆਪਣਾ ਦੇਖਣਾ ਚਾਹੀਦਾ ਆ ਕਿ ਤੁਸੀਂ ਜ਼ਿਆਦਾ ਹੁਣ ਲੜੋ ਨਾ। ਪਹਿਲਾਂ ਬਹੁਤ ਲੜਾਈਆਂ ਕੀਤੀਆਂ, ਤੁਸੀਂ 32 ਧਿਰਾਂ ਦੇ ਵਿੱਚ ਵੰਡੇ ਹੋਏ ਆ, ਪਹਿਲੀ ਵਾਰ ਤੁਸੀਂ ਇਕੱਠੇ ਹੋਏ ਆ ਲੋਕਾਂ ਦੇ ਦਬਾਅ ਦੇ ਵਿੱਚ। ਅਜੇ ਵੀ ਤੁਸੀਂ ਜਿਹੜੀ ਮਨ ਦੀ ਮੈਲ ਆ ਥੋੜੀ ਜਿਹੀ ਦਬਾ ਕੇ ਰੱਖੋ। ਤੁਹਾਨੂੰ ਲੋਕਾਂ ਨੇ ਸ਼੍ਰੇਅ ਦਿੱਤਾ, ਤੁਹਾਨੂੰ ਸਨਮਾਨ ਦਿੱਤਾ, ਇਹ ਸਨਮਾਨ ਦਾ ਕਦਰ ਕਰੋ, ਬਰਕਰਾਰ ਰੱਖੋ। ਅਦਰਵਾਈਜ਼ ਤੁਸੀਂ ਦੇਖਿਆ ਹੀ ਆ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਪੰਜਾਬੀਆਂ ਨੇ ਪਲਕਾਂ ਤੇ ਬਿਠਾਇਆ ਸੀ, ਇੱਕਦਮ ਹੀ ਛੱਡ ਕੇ ਕੂੜੇ ਦੇ ਵਿੱਚ ਸੱਟ ਦਿੱਤਾ। ਤੁਸੀਂ ਦੇਖ ਲਓ। ਇਸ ਕਰਕੇ ਇਹ ਲੋਕ ਆ, ਇਹ ਲੋਕ ਬਿਠਾਉਂਦੇ ਵੀ ਬਹੁਤ ਛੇਤੀ ਹੁੰਦੇ ਆ, ਉਤਾਰਦੇ ਵੀ ਬਹੁਤ ਛੇਤੀ। ਜਦੋਂ ਦਲਜੀਤ ਜੀ ਕਿਸੇ ਸੰਘਰਸ਼ਾਂ, ਕਿਸੇ ਲੋਕ ਨਾਲ, ਕਿਸੇ ਘੋਲ ਨਾਲ ਲੋਕਾਂ ਦੇ ਜਜ਼ਬਾਤ ਜੁੜੇ ਹੋਣ ਤਾਂ ਲੋਕ ਬਹੁਤ ਜਜ਼ਬਾਤੀ ਹੋ ਜਾਂਦੇ ਉਸ ਘੋਲ ਨੂੰ ਲੈ ਕੇ। ਜੇ ਉਹਨਾਂ ਨੂੰ ਲੱਗੇ ਕਿ ਕੋਈ ਇਸ ਘੋਲ ਦੇ ਉਹਦੇ ਲਈ ਉਹਨੂੰ ਉੱਪਰ ਲਿਜਾਣ ਲਈ ਕੰਮ ਕਰ ਰਿਹਾ ਤਾਂ ਉਹਨੂੰ ਉਹ ਪਲਕਾਂ ਤੇ ਬਿਠਾ ਲੈਂਦੇ ਆ। ਪਰ ਜਦੋਂ ਵੀ ਉਹਨਾਂ ਨੂੰ ਮਹਿਸੂਸ ਹੋਵੇ ਕਿ ਇਹ ਉਸ ਚੀਜ਼ ਨੂੰ ਥੱਲੇ ਖਿੱਚ ਰਿਹਾ, ਉਹ ਜਿੱਦਾਂ ਤੁਸੀਂ ਗੱਲ ਕੀਤੀ, ਉਹ ਉਸੇ ਵੇਲੇ ਲਾ ਕੇ ਥੱਲੇ ਸੁੱਟ ਦਿੰਦੇ ਆ। ਤੇ ਦਲਜੀਤ ਜੀ, ਅੱਜ ਦਾ ਅਖੀਰਲਾ ਸਵਾਲ ਮੈਂ ਅੰਨਾ ਹਜ਼ਾਰੇ ਬਾਰੇ ਕਰਨਾ ਚਾਹੂੰਗਾ। ਉਹ ਵੀ ਪਹਿਲਾਂ ਕਹਿੰਦੇ ਸੀ ਕਿ ਮੈਂ ਅਨਸ਼ਨ ਕਰਨਾ ਹੈ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਨਾ, ਪਰ ਹੁਣ ਉਹ ਪਾਸਾ ਵੱਟ ਗਏ ਆ।
ਉਹਨਾਂ ਨੇ ਕਿਹੜੀ ਨਵੀਂ ਐਨਕ ਲਾ ਲਈ ਜਿਹੜੀ ਉਹਨਾਂ ਨੂੰ ਹੁਣ ਕਿਸਾਨਾਂ ਦੇ ਇਹ ਜਿਹੜੇ ਬਿੱਲ ਇਹਨਾਂ 'ਚ ਫਾਇਦੇ ਦੱਸਣ ਲੱਗ ਪਏ? ਅੰਨਾ ਹਜ਼ਾਰੇ ਬਹੁਤ ਸਨਮਾਨਯੋਗ ਸ਼ਖਸੀਅਤ ਆ ਜੀ। 2011 ਦੇ ਵਿੱਚ ਮਨਮੋਹਨ ਸਿੰਘ ਸਰਕਾਰ ਦੇ ਵਿੱਚ ਉਹਨਾਂ ਨੇ ਬਹੁਤ ਵੱਡੇ ਅੰਸ਼ਨ ਕੀਤੇ ਜੀ। ਕਹਿ ਸਕਦੇ ਆ ਕਿ ਮੋਦੀ ਗਵਰਨਮੈਂਟ ਨੂੰ ਲਿਆਉਣ ਵਾਲਾ ਵੀ ਉਹੀ ਬੰਦਾ ਸੀ, ਕਿਉਂਕਿ ਜਿਸ ਤਰੀਕੇ ਦੇ ਨਾਲ ਕਾਮਨਵੈਲਥ ਦੀਆਂ ਉਸ ਵੇਲੇ ਗੇਮਸ ਅਸੀਂ ਇੱਥੇ ਦੇਖਦੇ ਹੁੰਦੇ ਸੀ, ਜਿਸ ਤਰੀਕੇ ਦੇ ਨਾਲ ਅਜੇ 10-12 ਦਿਨ ਰਹਿੰਦੇ ਸੀ, ਅਜੇ ਉੱਥੇ ਘਪਲੇ ਨਿਕਲ ਰਹੇ ਸੀ ਕਾਮਨਵੈਲਥ ਗੇਮਸ ਦੇ ਵਿੱਚ, ਲੋਕਾਂ ਦਾ ਖਾਸ ਤੌਰ ਤੇ ਦੇਸ਼ ਵਿਦੇਸ਼ ਦੇ ਜਿਹੜੇ ਲੋਕ ਆ ਉਹਨਾਂ ਨੂੰ ਬੜਾ ਧੱਕਾ ਲੱਗਾ ਜੀ ਕਿ ਇੱਕ ਪਾਸੇ ਤਾਂ ਗੋਰੇ ਸਾਨੂੰ ਟਿਚਰਾਂ ਲੱਗ ਪਿਆ ਸੀ ਕਰਨ। ਈਵਨ ਕਿ ਮੈਨੂੰ ਪਰਸਨਲੀ 3-4 ਬੰਦਿਆਂ ਨੇ ਗੱਲ ਕਹੀ ਕਿ ਤੁਹਾਡਾ ਦੇਸ਼ ਕਿੰਨਾ ਨਿਕੰਮਾ ਕਿ ਇੰਨਿਆਂ ਕੁਝ ਦਿਨਾਂ ਤੱਕ ਸਾਡੀਆਂ ਕਾਮਨਵੈਲਥ ਗੇਮਸ ਆ ਤੇ ਤੁਹਾਡੇ ਲੋਕ ਉੱਥੇ ਕਰਪਸ਼ਨ ਕਰ ਰਹੇ ਆ, ਤੇ ਉੱਥੇ ਜਿੱਦਾਂ ਦਾ ਰੋਜ਼ ਖਬਰਾਂ ਇੱਥੇ ਕੋਰੀਅਰ ਮੇਲ ਦੇ ਵਿੱਚ ਛਪਦੀਆਂ ਹੁੰਦੀਆਂ ਸੀ ਤੇ ਬੜੀ ਸਾਨੂੰ ਪਰੇਸ਼ਾਨੀ ਹੁੰਦੀ ਸੀ। ਫਿਰ ਉਹੀ ਅਸੀਂ ਰੋਸਾ ਕੱਢਿਆ ਤੇ ਆਮ ਆਦਮੀ ਪਾਰਟੀ ਵੀ ਉਸ ਰੋਸੇ ਦੇ ਵਿੱਚੋਂ ਨਿਕਲੀ। ਅੰਨਾ ਹਜ਼ਾਰੇ ਬੜੀ ਸ਼ਖਸੀਅਤ ਬਹੁਤ ਉੱਤੇ ਦੀ ਰਹੀ ਜੀ। ਪਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਮੋਦੀ ਗਵਰਨਮੈਂਟ ਦੇ ਲਈ ਇਹਨਾਂ ਨੇ ਕੰਮ ਕੀਤਾ, ਬਾਅਦ ਦੇ ਵਿੱਚ ਕੁਝ ਬੋਲਣਾ ਹੀ ਬੰਦ ਕਰ ਦਿੱਤਾ। ਈਵਨ ਕਿ ਇਹਨਾਂ ਨੇ ਮਮਤਾ ਬੈਨਰਜੀ ਹੋਣਾ ਦੇ ਨਾਲ ਜਿਹੜੇ ਲੋਕ ਕਹਿੰਦੇ ਆ ਪੱਛਮੀ ਬੰਗਾਲ ਦੀ ਗੱਲ ਕਰਦੇ ਆ, ਇਹਨਾਂ ਨੇ ਕੋਸ਼ਿਸ਼ ਵੀ ਕੀਤੀ ਮਮਤਾ ਬੈਨਰਜੀ ਨਾਲ ਵੀ ਲੋਕੇ। ਤੁਸੀਂ ਕਿਹਾ ਕਿ ਅੰਨਾ ਹਜ਼ਾਰੇ ਬਹੁਤ ਉੱਚੀ ਵੱਡੀ ਸ਼ਖਸੀਅਤ ਆ, ਪਰ ਜਿਹੜਾ ਉਦੋਂ ਉਹ ਬੋਲੇ ਉਸ ਤੋਂ ਬਾਅਦ ਲੋਕਪਾਲ ਦਾ ਬਿੱਲ ਜਿਹੜਾ ਮੁੱਦਾ ਹੁਣ ਕਿਹੜਾ ਅਜੇ ਹੱਲ ਹੋ ਗਿਆ, ਪਰ ਉਹ ਸ਼ਾਂਤ ਹੋ ਗਏ। ਇੱਥੋਂ ਹੀ ਲੋਕਾਂ ਨੂੰ ਹੋਇਆ ਕਿ ਹੁਣ ਵਧੀਆ ਬੋਲੇ ਨਹੀਂ। ਨੋ ਡਾਊਟ ਕਿ ਉਹਨਾਂ ਨੇ ਬਹੁਤ ਰਿਧੀਮਨ ਸਿੱਧੀ ਦੇ ਵਿੱਚ ਉੱਥੇ ਜਿੱਥੇ ਰਹਿੰਦੇ ਆ ਮਹਾਰਾਸ਼ਟਰ ਦੇ ਵਿੱਚ ਉਧਰ ਕੰਮ ਕੀਤੇ, ਆਪਣੇ ਇਲਾਕੇ ਦੇ ਵਿੱਚ ਕਿਸਾਨਾਂ ਦੇ ਲਈ ਵੀ ਕੰਮ ਕੀਤੇ ਆ। ਪਰ 2018 ਦੇ ਵਿੱਚ ਵੀ ਇਦਾਂ ਹੀ ਉਹਨਾਂ ਨੇ ਅੰਸ਼ਨ ਕਰਨਾ ਸੀ ਕਿਸਾਨਾਂ ਦੇ ਲਈ। ਬਿਲਕੁਲ। ਉਹ ਵੀ ਦਵਿੰਦਰ ਫਡਨਵੀਸ ਜਿਹੜੇ ਕਿ ਸਾਬਕਾ ਸੀਐਮ ਹੈਗੇ ਮਹਾਰਾਸ਼ਟਰ ਦੇ, ਉਹਨਾਂ ਨਾਲ ਪਤਾ ਨਹੀਂ ਕੀ ਸਾਂਝ ਆ ਕਿ 2018 ਦੇ ਵਿੱਚ ਵੀ ਉਹਨਾਂ ਦੇ ਕਹੇ ਦੇ ਵਿੱਚ ਆ ਗਏ ਤੇ ਉਹਨਾਂ ਦੀ ਗੱਲ ਮੰਨ ਲਈ। ਤੇ ਇੱਥੇ ਇਹਨਾਂ ਨੇ 8 ਦਸੰਬਰ ਨੂੰ ਕਿਹਾ ਸੀ ਕਿ ਮੈਂ ਅੰਸ਼ਨ ਕਰਨਾ ਕਿ ਸਰਕਾਰ ਇਹ ਕਾਨੂੰਨ ਵਾਪਸ ਲਵੇ ਜੀ। ਤੇ ਕਰਨਾ ਕਦੋਂ ਅੰਸ਼ ਨੂੰ? ਕਹਿੰਦੇ ਜੀ ਮੈਂ ਜਨਵਰੀ ਦੇ ਲਾਸਟ ਤੱਕ ਦੇਖਣਾ। ਆ ਜਨਵਰੀ ਦਾ ਲਾਸਟ ਵੀ ਹੁਣ ਲੰਘ ਗਿਆ ਤੇ ਹੁਣ ਉਹਨਾਂ ਨੇ ਕਹਿ ਦਿੱਤਾ ਵੀ ਮੇਰੀ ਦਵਿੰਦਰ ਦੇ ਨਾਲ ਗੱਲ ਹੋ ਗਈ ਆ ਤੇ ਉਹਨਾਂ ਦੇ ਨਾਲ ਮੀਟਿੰਗ ਹੋ ਗਈ ਆ। ਕੈਲਾਸ਼ ਹੁਣੀ ਜਿਹੜੇ ਕਿ ਨੀਤੀ ਆਯੋਗ ਦੇ ਨੇ, ਉਹਨਾਂ ਦੇ ਨਾਲ ਵੀ ਗੱਲ ਹੋ ਗਈ। ਉਹ ਇੱਕ ਕਮੇਟੀ ਬਣਾਉਣਗੇ, ਇਹ ਕਿਸਾਨਾਂ ਦੇ ਕੋਈ ਨਾ ਕੋਈ ਇਹ ਫਾਇਦੇ ਦੇ ਵਿੱਚ ਕੱਢਣਗੇ। ਤੇ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਲਾਸਟ ਮੇਰਾ ਅੰਸ਼ਨ ਹੋਏਗਾ, ਪਰ ਜਿਸ ਤਰੀਕੇ ਦੇ ਨਾਲ ਨੋਟਬੰਦੀ ਦੇ ਵਿੱਚ ਲੋਕੀ ਖੱਜਲ ਖੁਆਰੀ ਹੋਏ ਆ, ਫਿਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕਿ ਲੋਕਡਾਊਨ ਲੱਗਾ ਕਰੋਨਾ ਦੇ ਦੌਰਾਨ, ਉਸ ਦਿਨ ਲੋਕ ਕਿੱਦਾਂ ਖੱਜਲ ਖੁਆਰ ਹੋਏ ਆ। GST ਦਾ ਮੁੱਦਾ ਤੁਸੀਂ ਰੱਖ ਸਕਦੇ ਆ ਕਿ ਇਸ ਤਰ੍ਹਾਂ ਵਪਾਰੀ ਵਰਗ, ਕੱਲੀ ਆਪਾਂ ਕਿਸਾਨੀ ਦੀ ਨਹੀਂ ਗੱਲ ਕਰਦੇ, ਕਿਸਾਨ ਬਹੁਤ ਪਰੇਸ਼ਾਨ ਆ। GST ਉਹਨਾਂ ਨੂੰ ਅਜੇ ਤੱਕ ਸਮਝ ਨਹੀਂ ਲੱਗ ਰਹੀ। ਜਿਹੜੇ ਵਪਾਰ ਆ ਬਹੁਤ ਘਾਟਾ ਖਾ ਕੇ ਬਹਿ ਗਏ ਆ, ਖਾਸ ਤੌਰ ਤੇ ਜਿਹੜੇ ਸਮਾਲ ਸਕੇਲ ਇੰਡਸਟਰੀ ਆ ਤੇ ਜਿਹੜੇ ਛੋਟੇ ਵਪਾਰ ਆ ਉਹਨਾਂ ਨੂੰ ਬਹੁਤ ਘਾਟਾ ਪਿਆ ਤੇ ਅੰਨਾ ਸਾਹਿਬ ਬੋਲੇ ਹੀ ਨਹੀਂ। ਤੇ ਅੱਜ ਜਿਹੜੀ ਇਹ ਆ ਉਸ ਤੋਂ ਬਾਅਦ ਉਹਨਾਂ ਨੇ ਪੁੱਛਿਆ ਵੀ ਪੱਤਰਕਾਰਾਂ ਨੇ ਕਿ ਤੁਸੀਂ ਹੁਣ ਅੰਸ਼ਨ ਵਾਪਸ ਲੈ ਰਹੇ ਆ, ਇਹਦਾ ਖਾਮਿਆਜ਼ਾ ਤੁਹਾਨੂੰ ਭੁਗਤਣਾ ਪੈਣਾ। ਲੋਕਾਂ ਦੇ ਜਿਹੜੀ ਸ਼ਖਸੀਅਤ ਹੈ, ਤੁਸੀਂ ਸਨਮਾਨਯੋਗ ਸ਼ਖਸੀਅਤ ਆ ਤੁਸੀਂ, ਲੋਕੀ ਉਹ ਕਹਿੰਦੇ ਨਹੀਂ ਇਹਦਾ ਕੋਈ ਹੱਲ ਕੋਈ ਨਾ ਕੋਈ ਨਿਕਲੇਗਾ ਤੇ ਹੁਣ ਦੇਖਦੇ ਆ ਕਿ ਉਹ ਜਿਹੜੀ ਨੀਤੀ ਬਣਦੀ ਆ ਉਹਨਾਂ ਦੀ ਤੇ ਅੰਨਾ ਹਜ਼ਾਰੇ ਸਾਹਿਬ ਕਿੰਨਾ ਕੁ ਠੀਕ ਰਹਿੰਦੇ ਆ। ਪਰ ਇਹ ਆ ਕਿ ਤੁਹਾਡਾ ਇਤਿਹਾਸ ਲਿਖਿਆ ਜਾਂਦਾ, ਜਿੱਥੇ ਤੁਹਾਨੂੰ ਯਾਦ ਰੱਖਿਆ ਜਾਣਾ ਕਿ 2000 ਦਾ ਜਿਹੜਾ ਤੁਸੀਂ ਲੋਕਪਾਲ ਲਈ ਸੰਘਰਸ਼ ਕੀਤਾ ਉਹ ਲਈ ਸਲਾਮ ਹੋਣੀ ਆ ਤੁਸੀਂ ਆ ਜਿਹੜਾ ਪਿੱਛੇ ਹਟ ਗਏ ਆ, ਇਹਦੇ ਲਈ ਲੋਕਾਂ ਨੇ ਥੋੜਾ ਜਿਹਾ ਨਿੰਦਣਾ ਪਈ। ਬਿਲਕੁਲ। ਸੋ ਦਲਜੀਤ ਜੀ, ਜਿਹੜਾ ਸਮਾਂ ਆ ਉਹ ਮੁਕੰਮਲ ਹੋ ਚੁੱਕਾ ਜੀ। ਦੋਸਤਾਂ ਤੋਂ ਇਜਾਜ਼ਤ ਲੈਣ ਦਾ ਸਮਾਂ। ਤੁਸੀਂ ਆਏ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਦੋਸਤੋ, ਜਿੱਦਾਂ ਆਪਾਂ ਗੱਲ ਕੀਤੀ ਸ਼ੁਰੂ ਦੇ ਵਿੱਚ ਕਿ ਗੋਦੀ ਮੀਡੀਆ ਵੱਲੋਂ ਸਿਰਫ ਇੱਕ ਪਾਸੜ ਗੱਲ ਹੋ ਰਹੀ ਆ, ਚਾਹੇ ਸਾਡੀ ਰੀਚ ਘੱਟ ਆ, ਚਾਹੇ ਸਾਡੀ ਆਵਾਜ਼ 5 ਤੱਕ ਪਹੁੰਚਦੀ ਆ, 10 ਤੱਕ ਪਹੁੰਚਦੀ ਆ, ਪਰ ਅਸੀਂ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਆਪਣੀ ਡੁਗਡੁਗੀ ਵਜਾਈ ਜਾਣੀ ਆ, ਹੱਕ ਸੱਚ ਦੀ ਗੱਲ ਕਰੀ ਜਾਣੀ ਆ। ਜੇਕਰ ਤੁਹਾਨੂੰ ਸਾਡੀ ਗੱਲਬਾਤ ਚੰਗੀ ਲੱਗਦੀ ਹੈ ਤੇ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਇਹ ਜਿਹੜੀ ਗੱਲਬਾਤ ਹੈ ਹੋਰ ਲੋਕਾਂ ਤੱਕ ਪਹੁੰਚ ਸਕੇ। ਤੇ ਨਾਲ ਦੀ ਨਾਲ ਤੁਸੀਂ ਆਪਣੇ ਦੋਸਤਾਂ ਤੱਕ ਜਿਹੜਾ ਸਾਡਾ ਚੈਨਲ ਆ, ਫੇਸਬੁੱਕ ਪੇਜ ਆ, ਇਹਦਾ YouTube ਚੈਨਲ ਆ, ਉਹ ਵੀ ਜ਼ਰੂਰ, ਉਹਦੀ ਪਹੁੰਚ ਵੀ ਜ਼ਰੂਰ ਕਰੋ ਤੇ ਇਹਨੂੰ ਸਬਸਕ੍ਰਾਈਬ ਕਰੋ ਤੇ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰੋ, ਆਪਣੇ ਕਮੈਂਟ ਕਰਿਆ ਕਰੋ। ਇਹਦੇ ਨਾਲ ਨਾਲ ਮੈਂ ਜਾਂਦੇ ਟਿੱਪਣੀਆਂ ਲੈਣਾ ਤਾਂ ਰੋਸ਼ਨ ਲਾਲ ਹੋਣਾ ਦੀ, ਮੇਜਰ ਹੇਅਰ ਹੋਣਾ ਦੀ ਟਿੱਪਣੀ ਆਈ ਸੀ, ਉਹ ਪ੍ਰੋਗਰਾਮ ਪਸੰਦ ਕਰ ਰਹੇ। ਸੋ ਤੁਹਾਡਾ ਵੀ ਧੰਨਵਾਦ, ਦੋਨਾਂ ਦਾ, ਜਿੰਨੇ ਵੀ ਟਿੱਪਣੀ ਕੀਤੀ ਉਹਨਾਂ ਦਾ ਧੰਨਵਾਦ। ਤੇ ਇਸ ਤਰ੍ਹਾਂ ਹੀ ਆਪਣੀਆਂ ਟਿੱਪਣੀਆਂ ਨਾਲ ਜੁੜਿਆ ਕਰੋ ਤੇ ਇਸ ਪ੍ਰੋਗਰਾਮ ਦੇ ਵਿੱਚ ਜੁੜਿਆ ਕਰੋ। ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਹਫਤੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ।